ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਐਂਡਰਾਇਡ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 18 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਜੀ। ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ ਵੀ ਅੱਜ ਵੀਰਵਾਰ ਆ। ਸੋ ਟਰੱਕਿੰਗ ਦੇ ਬਾਰੇ ਜਿਹੜੀ ਆਪਾਂ ਉਹ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਟਰੱਕਿੰਗ ਨਾਲ ਸੰਬੰਧਿਤ ਜੇ ਤੁਹਾਡੇ ਸਵਾਲ ਵੀ ਹੋਣਗੇ ਉਹ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਲਵਾਂਗੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਦੀ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਆਪਾਂ ਜਿਹੜੇ ਸਾਡੇ ਸਪਾਂਸਰਸ ਉਹਨਾਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਿਹੜੇ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜਿਹੜਾ ਵਧੀਆ ਨਾਲ ਹੀ ਜਿਹੜਾ ਵਿਸ਼ੇਸ਼ ਧੰਨਵਾਦ ਜਿਹੜਾ ਆਪਾਂ ਕਰਦੇ ਹਾਂ ਜਰਨੈਲ ਸਿੰਘ ਆਰਟਿਸਟ, ਉਹਨਾਂ ਦਾ ਜਿਹੜਾ ਕਿ ਸਰੀ ਤੋਂ ਆਪਣੇ ਪਰਿਵਾਰ ਸਮੇਤ ਪਹੁੰਚੇ ਸੀਗੇ। ਨਾਲ ਉਹਨਾਂ ਦੀ ਵਾਈਫ ਜਿਹੜੀ ਆ ਬਲਜੀਤ ਕੌਰ ਜੀ, ਉਹਨਾਂ ਦੀ ਜਿਹੜੀ ਆ ਪੁੱਤਰੀ ਨੀਤੀ ਕੌਰ, ਉਹ ਜਿਹੜੇ ਇੱਥੇ ਪਹੁੰਚੇ ਸੀਗੇ। ਇੱਕ ਤਾਂ ਜਿਹੜੇ ਉਹਨਾਂ ਦੇ ਆਰਟ ਦੀ ਐਗਜ਼ੀਬਿਸ਼ਨ, ਜਰਨੈਲ ਸਿੰਘ ਹੋਣਾ ਦੇ ਆਰਟ ਦੀ ਐਗਜ਼ੀਬਿਸ਼ਨ ਜਿਹੜੀ ਚੱਲਦੀ ਰਹੀ, ਜੋ ਕਿ ਕੱਲ੍ਹ ਸੰਪੂਰਨ ਹੋਈ, ਸਮਾਪਤ ਹੋਈ ਆ। ਨਾਲ ਹੀ ਜਿਹੜਾ 4 ਰੋਜ਼ਾ ਜਿਹੜਾ ਆ ਆਰਟ ਕੈਂਪ ਸੀਗਾ, ਉਹ ਵੀ ਸਫਲਤਾਪੂਰਵਕ ਕੱਲ੍ਹ ਜਿਹੜਾ ਆ ਉਹ ਸਮਾਪਤ ਹੋਇਆ, ਜਿਸ ਦੇ ਵਿੱਚ 20 ਤੋਂ ਵੱਧ ਬੱਚਿਆਂ ਨੇ ਜਿਹੜਾ ਪਾਰਟੀਸਪੇਟ ਕੀਤਾ ਅਤੇ ਉਹਨਾਂ ਨੇ ਉਹ ਜਿਹੜਾ ਕੈਂਪ ਆ ਉਹ ਕੰਪਲੀਟ ਕੀਤਾ। ਉਹਨਾਂ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਗ੍ਰੈਜੂਏਸ਼ਨ ਆਪਾਂ ਕਹਿ ਸਕਦੇ ਹਾਂ ਉਹ ਉੱਥੇ ਹੋਈ ਆ। ਸੋ ਸਾਰੇ ਹੀ ਉਹਨਾਂ ਬੱਚਿਆਂ ਦਾ, ਉਹਨਾਂ ਦੇ ਮਾਪਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇਸ ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਦੁਆਰਾ ਲਗਾਇਆ ਗਿਆ ਇਹ ਆਰਟ ਕੈਂਪ ਆ, ਉਸ ਨੂੰ ਜਿਹੜਾ ਆ ਸਫਲ ਬਣਾਇਆ। ਅਤੇ ਜਰਨੈਲ ਸਿੰਘ ਆਰਟਿਸਟ, ਉਹਨਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ, ਜਿਹੜੇ ਇੰਨੀ ਦੂਰੋਂ ਸਰੀ ਤੋਂ ਆਏ, ਕੈਨੇਡਾ ਤੋਂ ਆਏ, ਆਪਣੀਆਂ ਜਿਹੜੀਆਂ ਪੇਂਟਿੰਗਸ ਆ ਉਹ ਨਾਲ ਲੈ ਕੇ ਆਏ। ਇੱਕ ਤਾਂ ਉਸ ਦੀ ਜਿਹੜੀ ਐਗਜ਼ੀਬਿਸ਼ਨ ਲਾਈ ਅਤੇ ਬੜਾ ਹੀ ਸਫਲਤਾਪੂਰਵਕ ਇਸ ਆਰਟ ਕੈਂਪ ਨੂੰ ਉਹਨਾਂ ਨੇ ਜਿਹੜਾ ਸਿਰੇ ਚੜ੍ਹਾਇਆ। ਸੋ ਕੱਲ੍ਹ ਜਿਹੜਾ ਉੱਥੇ ਕਨਕਲੂਡਿੰਗ ਪ੍ਰੋਗਰਾਮ ਜਿਹੜਾ ਸਮਾਪਤੀ ਸਮਾਰੋਹ ਉੱਥੇ ਸੀਗਾ, ਉਸ ਨੂੰ ਆਪਾਂ ਫੇਸਬੁੱਕ 'ਤੇ ਵੀ ਆਪਾਂ ਜਿਹੜਾ ਲਾਈਵ ਪ੍ਰਸਾਰਿਤ ਜਿਹੜਾ ਉਹ ਕੀਤਾ ਸੀਗਾ। ਸੋ ਬੜਾ ਹੀ ਸੋਹਣਾ ਜਿਹੜਾ ਪ੍ਰੋਗਰਾਮ ਆ ਉਹ ਉੱਥੇ ਹੋ ਨਿਬੜਿਆ। ਸੋ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ, ਉਹਨਾਂ ਨੇ ਉਹਨਾਂ ਦੀਆਂ ਪੇਂਟਿੰਗਸ ਜਿਹੜੀਆਂ ਓਰੀਜਨਲ ਪੇਂਟਿੰਗਸ ਹੈਗੀਆਂ ਉਹ ਬਾਈ ਵੀ ਕੀਤੀਆਂ। ਬੇ ਏਰੀਏ ਤੋਂ ਬਹੁਤ ਜ਼ਿਆਦਾ ਰਿਕੁਐਸਟ ਸੀ ਰਾਜਕਨਵੀਰ ਸਿੰਘ ਜੀ ਭਈ ਬੇ ਏਰੀਏ 'ਚ ਵੀ ਉਹ ਆਉਣ। ਸੋ ਇਸ ਐਤਵਾਰ ਨੂੰ ਜੁਲਾਈ ਜਿਹੜੀ ਆ 21 ਤਰੀਕ ਜਾਂ 22 ਜੁਲਾਈ 21 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਉਹ ਫਰੀਮੌਂਟ ਗੁਰਦੁਆਰਾ ਸਾਹਿਬ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਲੱਗੂਗੀ। ਸੋ ਜਿੰਨੇ ਵੀ ਸਾਡੇ ਸਰੋਤੇ ਬੇ ਏਰੀਏ 'ਚ ਇੱਧਰੋਂ ਟਰੇਸੀ ਇਸ ਏਰੀਏ 'ਚ ਹੈਗੇ ਜਿਹੜੇ ਫਰਿਜ਼ਨੋ ਨਹੀਂ ਜਾ ਸਕੇ, ਅਤੇ ਉਹ ਪਲੀਜ਼ ਇਸ ਐਤਵਾਰ ਨੂੰ ਜਰਨੈਲ ਸਿੰਘ ਆਰਟਿਸਟ ਸਰੀ ਵਾਲੇ ਜਿਹੜੇ ਉਹਨਾਂ ਦੀ ਆਰਟ ਐਗਜ਼ੀਬਿਸ਼ਨ ਜਿਹੜੀ ਪੇਂਟਿੰਗਸ ਦੀ ਆ, ਉਹ ਫਰੀਮੌਂਟ ਗੁਰਦੁਆਰਾ ਸਾਹਿਬ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2-3 ਵਜੇ ਤੱਕ ਉਹ ਫਰੀਮੌਂਟ ਗੁਰਦੁਆਰਾ ਸਾਹਿਬ ਲੱਗੇਗੀ। ਬਿਲਕੁਲ। ਅਤੇ ਦੱਸਦੇ ਜਾਈਏ ਇਹਨਾਂ ਦੀ ਜਿਹੜੀ ਅਮਰੀਕਨ ਫੇਰੀ ਦੇ ਅਖੀਰਲੀ ਐਗਜ਼ੀਬਿਸ਼ਨ ਹੈ, ਇਹ ਹੋਰ ਕਿਤੇ ਜਿਹੜੇ ਨਹੀਂ ਜਾਣੇ, ਇਹਨਾਂ ਨੇ ਮੁੜ ਕੇ ਫਿਰ ਵਾਪਸ ਜਿਹੜਾ ਆ ਕੈਨੇਡਾ ਨੂੰ ਜਿਹੜੀ ਰਵਾਨਗੀ ਭਰ ਲੈਣੀ ਆ। ਸੋ ਜੇ ਕਿਸੇ ਨੇ ਉੱਥੇ ਉਹਨਾਂ ਦੀਆਂ ਪੇਂਟਿੰਗਸ ਬਾਏ ਕਰਨੀਆਂ ਆ ਜਾਂ ਉਹਨਾਂ ਦੇ ਪ੍ਰਿੰਟ ਬਾਏ ਕਰਨੇ ਨੇ, ਅਤੇ ਵੈਸੇ ਹੀ ਐਗਜ਼ੀਬਿਸ਼ਨ ਜਿਹੜੀ ਉਹ ਦੇਖਣੀ ਆ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਆਉਂਦੇ ਜਿਹੜੇ ਆ ਐਤਵਾਰ ਨੂੰ 21 ਜੁਲਾਈ ਨੂੰ ਜਿਹੜਾ ਉਹ ਉੱਥੇ ਲੱਗਣੀ ਆ, ਜਿਹੜੀ ਸਵੇਰ ਤੋਂ ਲੈ ਕੇ ਦੁਪਹਿਰ ਤਾਈਂ ਜਿਹੜੀ ਉਹ ਹੋਣੀ ਆ। ਸੋ ਜ਼ਰੂਰ ਹੁਮਾ ਕੇ ਉਸ ਦੇ ਵਿੱਚ ਤੁਸੀਂ ਉਹ ਦੇਖਿਓ, ਅਤੇ ਉੱਥੇ ਤੁਹਾਨੂੰ ਸਾਈਨਸ ਵਗੈਰਾ ਦਿਖ ਜਾਣਗੇ ਵੀ ਕਿਹੜੇ ਪਾਸੇ ਜਿਹੜੀ ਉਹਨਾਂ ਦੀ ਪੇਂਟਿੰਗ ਦੀ ਨੁਮਾਇਸ਼ ਜਿਹੜੀ ਆ ਉਹ ਲੱਗਣ ਜਾ ਰਹੀ ਹੈ। ਬਿਲਕੁਲ, ਅੱਜ ਉਹ ਫਰਿਜ਼ਨੋ ਏਰੀਏ 'ਚ ਹੀ ਆ, ਕੱਲ੍ਹ ਨੂੰ ਨਹੀਂ ਇੱਧਰ ਬੇ ਏਰੀਆ ਆ ਜਾਣਾ ਜੀ, ਆ ਜਾਣਾ ਆ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਉਸ ਤੋਂ ਬਾਅਦ ਵਧੀਏ, ਕੱਲ੍ਹ ਦੀਆਂ ਜਿਹੜੀਆਂ ਕੁਛ ਅਹਿਮ ਖਬਰਾਂ ਹੈ ਉਸ ਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਹਰਜੋਤ ਸਿੰਘ ਜੀ ਇੱਕ ਜਿਹੜਾ ਸੰਬੋਧਨ ਕੀਤਾ ਸੀ ਰੈਲੀ ਦੇ ਵਿੱਚ, ਅਤੇ ਉਹ ਰੈਲੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਨਕਾਰਾਤਮਕ ਜਿਹੜੀਆਂ ਗੱਲਾਂ ਆ ਉਹ ਉੱਥੇ
ਉੱਥੇ ਸੁਣਨ ਨੂੰ ਮਿਲੀਆਂ। ਇਸ ਟਾਈਮ ਜਿਨ੍ਹਾਂ ਦੇ ਨਾਲ ਇਹਨਾਂ ਦੇ ਕਾਫੀ ਜ਼ਿਆਦਾ ਸਿੰਘ ਫਸੇ ਹੋਏ ਨੇ, ਜਿਹੜੀਆਂ ਨਵੀਆਂ ਆਈਆਂ ਕਾਂਗਰਸ ਵੂਮਨ, ਉਹਨਾਂ ਦੇ ਵਿੱਚੋਂ ਇਲਹਾਨ ਉਮਾਰ ਜਿਹੜੀ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਜਿਹੜਾ ਉਹ ਵੱਧ ਚੁੱਕਾ ਹੋਇਆ ਆ। ਉਸ ਨੂੰ ਸੈਂਡ ਹਰ ਬੈਕ, ਯਾਨੀ ਕਿ ਆਪਣੇ ਵਾਪਸ ਮੁਲਕ ਭੇਜਣ ਦੇ ਜਿਹੜੇ ਉੱਥੇ ਨਾਅਰੇ ਲੱਗੇ, ਉਸ ਟਾਈਮ ਦੇ ਉੱਤੇ ਮੌਜੂਦ ਰਾਸ਼ਟਰਪਤੀ ਟਰੰਪ, ਉਹਨਾਂ ਨੇ ਉਹਨਾਂ ਨਾਅਰਿਆਂ ਨੂੰ ਨਾ ਰੋਕਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਜਿਹੜੇ ਆ ਉਹ ਉਸੇ ਤਰੀਕੇ ਦੇ ਨਾਲ ਚੱਲਣ ਦਿੱਤੇ। ਅਤੇ ਹੁਣ ਜਿਹੜੇ ਵਿਰੋਧੀ ਖੇਮੇ ਵਾਲੇ ਆ ਡੈਮੋਕ੍ਰੇਟਸ ਆ, ਉਹ ਕਈ ਇਹ ਕਹਿ ਰਹੇ ਆ ਵੀ ਇਸ ਦੇ ਚੱਲਦਿਆਂ ਜਿਹੜੀ ਨਵੀਂ ਆਈ ਜਿਹੜੀ ਹਾਊਸ ਡੈਮੋਕ੍ਰੇਟ ਹੈਗੀ ਆ ਇਲਹਾਨ ਉਮਰ, ਉਸ ਦੀ ਜਾਨ ਨੂੰ ਵੀ ਜਿਹੜਾ ਖਤਰਾ ਆ ਉਹ ਬਣਿਆ ਆ। ਕਈਆਂ ਨੇ ਉਸ ਦੀ ਜਿਹੜੀ ਸੇਫਟੀ ਆ ਵਧਾਉਣ ਦੇ ਲਈ ਉਹ ਵੀ ਗੱਲਾਂ ਜਿਹੜੀਆਂ ਉਹ ਕੀਤੀਆਂ ਆ। ਬੌਬੀ ਰਸ਼ ਇਲੀਨੋਇਸ ਤੋਂ ਜਿਹੜੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਨੇ, ਉਹਨਾਂ ਨੇ ਕਹਿੰਦੇ ਵੀ ਮੈਨੂੰ ਇਹ ਸਾਫ਼ ਦਿਖ ਰਿਹਾ ਆ ਵੀ ਇਸ ਦੀ ਜਾਨ ਨੂੰ ਹੁਣ ਬਹੁਤ ਜ਼ਿਆਦਾ ਖਤਰਾ ਆ। ਹੁਣ ਦੇਖੋ ਵੀ ਇੱਕ ਅਮਰੀਕਨ ਸਿਟੀਜ਼ਨ ਜਿਹੜੀ ਇੱਕ ਕਾਂਗਰਸ ਵੂਮਨ ਹੋਵੇ, ਰਾਸ਼ਟਰਪਤੀ ਦੇ ਜਿਹੜੇ ਆ ਰੈਲੀ ਦੇ ਵਿੱਚ ਉਸ ਨੂੰ ਵਾਪਸ ਮੁਲਕ, ਉਹਦੇ ਵਾਪਸ ਮੁਲਕ ਘੱਲਣ ਦੇ ਨਾਅਰੇ ਲੱਗ ਰਹੇ ਹੋਣ, ਅਤੇ ਸਾਡਾ ਜਿਹੜਾ ਰਾਸ਼ਟਰਪਤੀ ਚੁੱਪ-ਚਾਪ ਉਸ ਨੂੰ ਜਿਹੜਾ ਉਸ ਤਰੀਕੇ ਦੇ ਨਾਲ ਉਹ ਸੁਣ ਰਿਹਾ ਹੋਵੇ, ਤਾਂ ਇਹ ਜਿਹੜੀਆਂ ਘਟਨਾਵਾਂ ਆ ਇਹ ਬਹੁਤ ਅਹਿਮ ਨੇ, ਇਹ ਬਹੁਤ ਸਨਸਨੀਖੇਜ਼ ਨੇ, ਅਤੇ ਇਹਨਾਂ ਨੂੰ ਜਿਹੜਾ ਬਹੁਤ ਧਿਆਨ ਜਿਹੜੀਆਂ ਚੀਜ਼ਾਂ ਮੰਗਦੀਆਂ ਆ। ਰਹਿ ਰਹੀਆਂ ਇੱਥੇ ਮਾਈਨੋਰਟੀਜ਼, ਚਾਹੇ ਤੁਸੀਂ ਉਹਨਾਂ ਦੇ ਸਪੋਰਟਰ ਵੀ ਹੋ ਸਕਦੇ ਹੋ, ਜੀ ਸਦਕੇ ਉਹਨਾਂ ਦੇ ਸਪੋਰਟਰ ਹੋਵੋ, ਪਰ ਜਿੱਥੇ ਗਲਤੀ ਆ, ਜਿੱਥੇ ਗਲਤ ਉਹਨਾਂ ਨੇ ਚੀਜ਼ ਕੀਤੀ ਆ, ਅਤੇ ਅਜਿਹੀ ਚੀਜ਼ ਨੂੰ ਜਿਹੜਾ ਉਹ ਵਧਾਵਾ ਦੇ ਰਹੇ ਆ, ਉਹ ਟੋਟਲੀ ਆ ਉਸ ਦੇ ਖਿਲਾਫ ਵੀ ਜਿਹੜਾ ਨਾਲ ਦੇ ਨਾਲ ਬੋਲਣ ਦੀ ਜ਼ਰੂਰਤ ਆ। ਅੱਜ ਇੱਕ ਕਾਂਗਰਸ ਵੂਮਨ ਨੂੰ ਇੱਦਾਂ ਜਿਹੜਾ ਹੋ ਰਿਹਾ ਆ, ਕਿਉਂਕਿ ਉਹਨਾਂ ਦੇ ਨਾਲ ਵਿਚਾਰਕ ਮਤਭੇਦ ਨੇ, ਇੱਕ ਦੂਜੇ ਦੇ ਉਹ ਕ੍ਰਿਟਿਕ ਨੇ, ਅਤੇ ਉਹਨਾਂ ਦੀਆਂ ਰੈਲੀਜ਼ ਦੇ ਵਿੱਚ ਉਹਨਾਂ ਨੂੰ ਵਾਪਸ ਮੁਲਕ ਘੱਲਣ ਦੀਆਂ ਗੱਲਾਂ ਚੱਲ ਰਹੀਆਂ। ਅਤੇ ਕੱਲ੍ਹ ਨੂੰ ਤੁਹਾਨੂੰ ਇੱਥੇ ਜਿਹੜੇ ਆਮ ਤੁਰਦੇ ਫਿਰਦੇ ਜਿਹੜੇ ਮਾਈਨੋਰਟੀਜ਼ ਵਾਲੇ ਅੱਜ ਵੱਖਰੀ ਦੇਖ ਵਾਲੇ ਆ, ਉਹਨਾਂ ਨੂੰ ਵੀ ਇਹ ਗੱਲਾਂ ਸੁਣਨ ਨੂੰ ਮਿਲ ਸਕਦੀਆਂ ਨੇ ਜੀ। ਇਸੇ ਤਰ੍ਹਾਂ ਜਿਹੜੀ ਉਮਾਰ ਹੈਗੀ ਆ ਉਹ ਵੀ ਪਿੱਛੇ ਨਹੀਂ ਹਟ ਰਹੀ। ਉਹ ਵੀ ਕਹਿੰਦੇ ਵੀ ਇੱਕ ਰੈਜ਼ੋਲੂਸ਼ਨ ਲਿਆਉਣ ਦੀ ਟਰਾਈ ਕਰ ਰਹੀ ਆ ਵੀ ਇਜ਼ਰਾਈਲ ਦਾ ਵੀ ਜਿਹੜਾ ਬਾਈਕਾਟ ਕੀਤਾ ਜਾਵੇ ਬਿਨਾਂ ਨਾਂ ਲਿਆਂ ਤੋਂ, ਜਿਸ ਤਰ੍ਹਾਂ ਵੀ ਇਜ਼ਰਾਈਲ ਨੇ ਖਾਸ ਕਰਕੇ ਜਰਮਨ ਦੇ ਵਿੱਚ ਜਿਹੜੇ ਨਾਜ਼ੀ ਗਰੁੱਪ ਹੈਗੇ ਉਹਨਾਂ ਦਾ ਬਾਈਕਾਟ ਕੀਤਾ ਹੈ। ਸੋ ਚਾਰੇ ਜਿਹੜੀਆਂ ਬੀਬੀਆਂ ਆ, ਇਹਨਾਂ ਨੇ ਹੁਣ ਪੂਰੀ ਜਿਹੜੀ ਆਪਣੀ ਯੂਨਿਟੀ ਬਣਾਈ ਹੋਈ ਆ। ਇਲਹਾਨ ਉਮਾਰ, AOC, ਇੱਕ ਤਾਲਬ ਹੈਗੀ ਆ, ਅਤੇ ਇਹ ਜਿਹੜਾ ਮਾਮਲਾ ਆ ਕਾਫੀ ਗਰਮਾਇਆ ਜਦੋਂ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲੋਰਾਡੋ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਅਤੇ ਉਹਨਾਂ ਦੇ ਉਲਟ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਸਪੋਰਟਰ ਗਏ ਸੀ, ਉਹਨੇ ਨਾਅਰੇ ਲਾਏ। ਜੀ ਬਿਲਕੁਲ, ਇਹ ਮਾਈਨੋਰਟੀਜ਼ ਨੂੰ ਹੁਣ ਇੱਕ ਹਿਸਾਬ ਦੇ ਨਾਲ ਬੇਸਿਕਲੀ ਮਾਈਨੋਰਟੀਜ਼ ਕਹਿ ਲਓ, ਜਾਂ ਜਿਹੜੇ ਉਹਨਾਂ ਦੇ ਕ੍ਰਿਟਿਕ ਹੈਗੇ ਆ, ਉਹਨਾਂ ਦੇ ਖਿਲਾਫ ਜਿਹੜੇ ਹੋ ਚੁੱਕੇ ਨੇ, ਅਤੇ ਇੱਦਾਂ ਦੀਆਂ ਹੀ ਘਟਨਾਵਾਂ ਆ। ਬਹੁਤ ਸਾਰੇ ਜਿਹੜੇ ਇਹਨਾਂ ਦੇ ਕ੍ਰਿਟਿਕ ਆ, ਅਤੇ ਬਹੁਤ ਸਾਰੇ ਜਿਹੜੇ ਹਿਸਟੋਰੀਅਨ ਆ, ਇਸ ਦੀ ਤੁਲਨਾ ਜਿਹੜੀ ਫਿਰ ਕਿਤੇ ਨਾ ਕਿਤੇ ਜਰਮਨੀ ਵਾਲੇ ਪਾਸੇ ਨੂੰ ਕਰਕੇ ਜਿਹੜੀ ਉਹ ਦਿਖਾਉਂਦੇ ਨੇ ਵੀ ਉਦੋਂ ਵੀ ਅਜਿਹੀਆਂ ਚੀਜ਼ਾਂ ਸੀਗੀਆਂ, ਲਾਈਕ ਇਟ ਔਰ ਲੀਵ ਇਟ, ਵੀ ਇਹ ਜਿਹੜੇ KKK ਦਾ ਇੱਕ ਨਾਅਰਾ ਸੀਗਾ, ਉਸ ਨੂੰ ਦੁਬਾਰਾ ਕਹਿੰਦੇ ਆ ਇਹਨਾਂ ਨੇ ਸੁਰਜੀਤ ਜਿਹੜਾ ਉਹ ਕਰ ਦਿੱਤਾ ਆ ਵੀ ਜੇ ਤਾਂ ਪਸੰਦ ਆ ਤਾਂ ਇੱਥੇ ਰਹਿ ਲਓ, ਨਹੀਂ ਤਾਂ ਇੱਥੋਂ ਛੱਡ ਕੇ ਦੌੜ ਜਾਓ। ਇਹ ਗੱਲਾਂ ਜਿਹੜੀਆਂ ਹੈਗੀਆਂ ਆ, ਪਰ ਅਮਰੀਕਾ ਦੇ ਵਿੱਚ ਇਹ ਚੀਜ਼ ਨਹੀਂ ਸੀਗੀ ਵੀ ਜੇ ਤੁਹਾਨੂੰ ਕਿਸੇ ਚੀਜ਼ ਦੇ ਖਿਲਾਫ ਆ ਤੁਸੀਂ ਉਸ ਨੂੰ ਕਹਿ ਵੀ ਸਕਦੇ ਹੋ, ਬੋਲ ਵੀ ਸਕਦੇ ਹੋ ਖੁੱਲ੍ਹ ਕੇ ਉਸ ਦੇ ਖਿਲਾਫ, ਅਤੇ ਨਾਲ ਦੇ ਨਾਲ ਉਸ ਨੂੰ ਠੀਕ ਸੁਧਾਰਨ ਦੇ ਲਈ ਹੋਰ ਅੱਗੇ ਜਿਹੜੇ ਕੰਮ ਆ ਉਹ ਕੀਤੇ ਜਾ ਸਕਦੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਾਪਾਨ ਤੋਂ ਆ ਰਹੀ ਹੈ। ਕੁਛ ਘੰਟੇ ਪਹਿਲਾਂ ਬਹੁਤ ਹੀ ਮਾੜੀ ਖਬਰ ਜਾਪਾਨ ਦੇ ਵਿੱਚ ਵਾਪਰੀ। ਉੱਥੇ ਇੱਕ ਐਨੀਮੇਸ਼ਨ ਸਟੂਡੀਓ ਜਿਹੜਾ ਆ, ਉਹਦੇ ਵਿੱਚ ਇੱਕ ਬੰਦੇ ਵੱਲੋਂ ਅੱਗ ਲਾ ਦਿੱਤੀ ਗਈ, ਜਿਹਦੇ ਨਾਲ 33 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜਿਹੜਾ ਸਸਪੈਕਟ ਆ ਉਹ ਵੀ ਕਹਿੰਦੇ ਉਹਦੇ ਵੀ ਸੱਟਾਂ ਲੱਗੀਆਂ ਹੈਗੀਆਂ, ਅਤੇ ਉਸ ਨੂੰ ਵੀ ਜਿਹੜਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਆ। ਕਿਓਟੋ ਐਨੀਮੇਸ਼ਨ ਸੈਂਟਰ, ਇਹ ਜਿਹੜੀ ਫਿਲਮ ਅਤੇ TV ਪ੍ਰੋਡਕਸ਼ਨ ਦੀ ਕੰਪਨੀ ਸੀ ਜਿੱਥੇ ਇਹ ਅੱਗ ਲਾਈ ਗਈ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਤੇ ਈਰਾਨ ਨੇ ਅੱਜ ਉੱਥੇ ਵੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਜਿਹੜੀ ਆ ਰਹੀ ਹੈ ਵੀ ਉਹਨਾਂ ਨੇ ਵੀ ਇੱਕ ਜਿਹੜਾ ਹੋਰ ਫੋਰਨ ਆਇਲ ਟੈਂਕਰ ਆ ਉਸ ਨੂੰ ਸੀਜ਼ ਕਰ ਲਿਆ ਆ। ਇਹ ਜਿਹੜਾ ਆ ਉਹਨਾਂ ਨੇ ਅਨਾਊਂਸ ਹੁਣੇ ਕੀਤਾ ਆ। ਈਰਾਨ ਦੇ ਰੈਵੋਲੂਸ਼ਨਰੀ ਗਾਰਡ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਉਹ ਦਿੱਤੀ ਆ ਵੀ ਉਹਨਾਂ ਨੇ ਗਲਫ ਦੇ ਵਿੱਚ ਇੱਕ ਫੋਰਨ ਸ਼ਿਪ ਆ ਜਿਹੜਾ ਉੱਥੋਂ ਉਹਨਾਂ ਦੇ ਜਿਹੜੇ ਪਾਣੀਆਂ ਦੇ ਵਿੱਚ ਉੱਧਰੋਂ ਦੀ ਲੰਘ ਰਿਹਾ ਸੀਗਾ, ਉਸ ਦੇ ਉੱਤੇ ਕਬਜ਼ਾ ਕਰ ਲਿਆ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਇਸ ਫੋਰਨ ਵੈਸਲ ਦੇ ਵਿੱਚ 1 ਮਿਲੀਅਨ ਲੀਟਰ ਦਾ ਜਿਹੜਾ ਤੇਲ ਆ ਉਸ ਨੂੰ ਸਮਗਲ ਜਿਹੜਾ ਆ ਉਹ ਕੀਤਾ ਜਾ ਰਿਹਾ ਸੀਗਾ। ਅਸੀਂ ਇਸ ਲਈ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਆ। ਇਹ ਵੀ ਜ਼ਿਕਰਯੋਗ ਗੱਲ ਹੈਗੀ ਹੈ, ਕੁਝ ਸਮਾਂ ਪਹਿਲਾਂ ਬ੍ਰਿਟੇਨ UK ਦੇ ਦੁਆਰਾ ਜਿਹੜਾ ਈਰਾਨ ਦਾ ਇੱਕ ਟੈਂਕ ਤੇਲ ਵਾਲਾ ਭਰਿਆ ਟੈਂਕਰ ਆ,
ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਸੀਗਾ ਤੇ ਈਰਾਨ ਲਗਾਤਾਰ ਇਹ ਕਹਿ ਰਿਹਾ ਸੀਗਾ ਵੀ ਇਸ ਦੇ ਸਿੱਟੇ ਜਿਹੜੇ ਆ ਉਹ ਗੰਭੀਰ ਹੋ ਸਕਦੇ ਨੇ। ਅਗਲੀ ਖਬਰ ਜਿਹੜੀ ਆ ਕੱਲ ਹਾਊਸ ਦੇ ਵਿੱਚ US ਹਾਊਸ ਦੇ ਵਿੱਚ ਟਰਾਈ ਕੀਤੀ ਗਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਇੱਕ ਰੈਜ਼ੋਲੂਸ਼ਨ ਇੰਪੀਚਮੈਂਟ ਕਰਨ ਦਾ ਲਿਆਉਣ ਦੀ, ਪਰ ਉਹ ਰੈਜ਼ੋਲੂਸ਼ਨ ਜਿਹੜਾ ਆ ਉਹ 335 ਦੇ ਮੁਕਾਬਲੇ 95 ਦੇ ਨਾਲ ਕਹਿੰਦੇ ਉਹ ਫੇਲ ਹੋ ਗਿਆ। ਜੀ ਬਿਲਕੁਲ, ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਖਾਸ ਕਰਕੇ ਜਿਹੜੇ ਪੁਰਾਣੇ ਨੇ, ਨਵਿਆਂ ਨੇ ਜਿਹੜਾ ਉਸ ਦੇ ਹੱਕ ਦੇ ਵਿੱਚ ਕੀਤਾ ਆ, ਪਰ ਬਾਅਦ ਦੇ ਵਿੱਚ ਬਹੁਤਿਆਂ ਨੇ ਜਿਹੜਾ ਉਸ ਦੇ ਜਿਹੜਾ ਆ ਅਗੇਂਸਟ ਹੀ ਜਿਹੜੀ ਉਹ ਵੋਟ ਪਾਈ। ਉਹ ਅਨਫਿਟ ਟੂ ਜਿਹੜੇ ਆ ਵੀ ਇਹ ਪ੍ਰੈਜ਼ੀਡੈਂਟ ਵਾਲਾ ਜਿਹੜਾ ਆ ਉਹ ਲਿਆਂਦਾ ਗਿਆ ਸੀਗਾ ਰੈਜ਼ੋਲੂਸ਼ਨ, ਉਹ ਬੇਸਿਕਲੀ ਉੱਥੇ ਹੀ ਦਮ ਤੋੜ ਕੇ ਆਇਆ। ਅਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ ਹੁਣ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਆ ਉਹ ਵੀ ਕਰਦੇ ਜਾਈਏ। ਅਤੇ ਰਮਨ ਜੀ, ਜੇ ਆਪਾਂ ਸਭ ਤੋਂ ਪਹਿਲੀ ਜਿਹੜੀ ਗੱਲ ਕਰੀਏ, ਬਹੁਤ ਸਾਰੇ ਜਿਹੜੇ ਬੀਤੇ ਦਿਨਾਂ 'ਚ ਆਪਾਂ ਪ੍ਰੋਗਰਾਮ ਕੀਤੇ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਵੀ ਸ਼ਾਮਲ ਹੋਏ ਸੀ, ਜਿੱਥੇ ਜਿੱਥੇ ਬਲਤੇਜ ਪੰਨੂ ਹੁਣੀ ਗਏ ਸੀ ਉੱਥੇ ਵੀ ਆਏ ਸੀਗੇ। ਸੋ ਉਹਨਾਂ ਦੇ ਦੁਆਰਾ ਜਿਹੜਾ ਪੁੱਛਿਆ ਜਾ ਰਿਹਾ ਸੀਗਾ ਵੀ ਕੀ ਅਪਡੇਟ ਹੈਗੀ ਜਿਹੜੇ ਡਾਇਨਾਮਿਕਸ ਵਾਲਾ ਜਿਹੜਾ ਉਹ ਡਿਸੀਜਨ ਹੈਗਾ ਆ ਵੀ ਉਸ ਕਮੇਟੀ ਦੇ ਵਿੱਚ ਤਾਂ ਉਹ ਪੇਸ਼ ਹੋ ਗਿਆ, ਉੱਥੇ ਲੋਕਾਂ ਨੇ ਆਪੋ ਆਪਣੀ ਰਾਏ ਵਗੈਰਾ ਵੀ ਰੱਖ ਦਿੱਤੀ ਆ। ਨੈਕਸਟ ਸਟੈਪ ਉਸ ਦੇ ਵਿੱਚ ਕੀ ਤੁਹਾਡੇ ਹਿਸਾਬ ਦੇ ਨਾਲ ਹੋਣ ਜਾ ਰਿਹਾ ਆ ਅਤੇ ਕੀ ਉਸ ਦੀ ਅਪਡੇਟ ਹੈਗੀ ਆ? ਜੀ ਬਿਲਕੁਲ ਜੀ, ਉਹ ਜਿਹੜਾ ਆਪਣੇ ਲਾਸਟ ਵੀਕ ਜਿਹੜਾ ਸੀਗਾ ਡਾਇਨਾਮਿਕਸ ਡਿਸੀਜਨ ਜਿਹੜਾ ਆਪਾਂ ਸੈਕਰਾਮੈਂਟੋ ਕੈਪੀਟਲ ਹਿੱਲ ਤੇ ਜਿਹੜੀ ਸੁਣਵਾਈ ਸੀਗੀ ਲੇਬਰ ਕਮੇਟੀ ਦੇ ਵਿੱਚ, ਉਹ ਜਿਹੜੀ ਹੈ 4-1 ਦੇ ਨਾਲ ਉਹਨਾਂ ਨੇ ਪਾਸ ਕਰਤੀ ਆ, ਅੱਗੇ ਫਾਰਵਰਡ ਕਰਤੀ ਆ। ਪਰ ਇਸ ਮਤਲਬ ਕਿ ਸਟਿਪੂਲੇਸ਼ਨ ਦੇ ਨਾਲ ਕਿ ਅਸੀਂ ਜਿਹੜੇ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਵੱਲੋਂ ਸਾਡਾ ਇਹ ਸੀਗਾ ਕਿ ਅਸੀਂ ਇਹਦੇ ਖਿਲਾਫ ਆ ਅਨਲੈਸ ਕਿ ਇਹਦੇ ਵਿੱਚ ਸੋਧਾਂ ਕੀਤੀਆਂ ਜਾਣ। ਜਿਹੜਾ ਓਨਰ ਆਪਰੇਟਰ, ਜਿਹੜਾ ਰੀਅਲ ਓਨਰ ਆਪਰੇਟਰ ਹੈਗਾ, ਉਹਨੂੰ ਇਹਦੇ ਵਿੱਚੋਂ ਐਗਜ਼ੈਂਪਸ਼ਨ ਦਿੱਤੀ ਜਾਵੇ, ਉਹਨੂੰ ਇਹ 'ਚੋਂ ਕੱਢਿਆ ਜਾਵੇ ਇਸ ਕਾਨੂੰਨ 'ਚੋਂ, ਤੇ ਤਾਂ ਅਸੀਂ ਇਹਦੇ ਹੱਕ 'ਚ ਹੋਵਾਂਗੇ, ਅਦਰਵਾਈਜ਼ ਅਸੀਂ ਇਹਦੇ ਖਿਲਾਫ ਆ। ਸੋ ਸਾਡੇ ਨਾਲ ਜਿਹੜੀ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ ਆ, ਹਾਰਬਰ ਟਰੱਕਿੰਗ ਐਸੋਸੀਏਸ਼ਨ ਆ, ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਆ, ਇਹ ਸਾਰੀਆਂ ਜਿਹੜੀਆਂ ਐਸੋਸੀਏਸ਼ਨਾਂ ਸੀਗੀਆਂ ਉਹ ਆਪਣੇ ਹੱਕ ਦੇ ਵਿੱਚ ਆਪਾਂ ਉਹਨਾਂ ਦੇ ਹੱਕ 'ਚ ਆ, ਉਹ ਆਪਣੇ ਹੱਕ 'ਚ ਆ, ਅਸੀਂ ਸਾਰੇ ਜਾਣੇ ਇੱਕ ਖੇਮੇ 'ਚ ਖੜੇ ਸੀਗੇ। ਸੋ ਬਦਕਿਸਮਤੀ ਥੋੜ੍ਹੀ ਜਿਹੀ ਇਹ ਰਹੀ ਕਿ ਸਾਡੇ ਕੋਲੋਂ ਜਿਹੜਾ ਵੀ ਪ੍ਰੈਜ਼ੈਂਟੇਸ਼ਨ ਜਿਹੜੀ ਆ ਕਿ ਸਾਡੇ ਵੱਲੋਂ ਜਿਹੜੇ ਇਹਦੇ ਖਿਲਾਫ ਆ ਡਾਇਨਾਮਿਕਸ ਡਿਸੀਜਨ ਦੇ, ਉਹਨਾਂ ਦੇ ਵੱਲੋਂ ਜਿਹੜਾ ਉੱਥੇ ਬੰਦੇ ਸੀ ਬਹੁਤ ਥੋੜ੍ਹੇ ਸੀ, ਜਦ ਕਿ ਜਿਹੜੀ ਦੂਜੀ ਸਾਈਡ ਤੋਂ ਸੀਗੇ ਜਿਹੜੇ ਇਹਦੇ ਹੱਕ 'ਚ ਆ ਉਹਦੇ ਵੱਲੋਂ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਬੰਦੇ ਸੀ। ਮੇਰੇ ਖਿਆਲ ਤਕਰੀਬਨ 400 ਤੋਂ ਉੱਤੇ ਹੋਣਗੇ ਜਿਨ੍ਹਾਂ ਨੇ ਇਹਦੇ ਹੱਕ 'ਚ ਭੁਗਤੇ ਆ, ਤੇ ਅਸੀਂ ਕੋਈ 50 ਦੇ ਕਰੀਬ ਹੋਵਾਂਗੇ ਜਿਹੜੇ ਇਹਦੇ ਖਿਲਾਫ ਭੁਗਤੇ ਆ। ਸੋ ਜਿਹੜਾ ਅਗਲਾ ਸਟੈਪ ਹੈਗਾ ਆ, ਅੱਜ ਕੱਲ੍ਹ ਵੀ ਸਾਡੀ ਗੱਲਬਾਤ ਹੋਈ ਸੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ, ਅੱਜ ਫਿਰ ਹੁਣ ਮੇਰੀ ਮੀਟਿੰਗ ਹੈਗੀ ਆ, ਮੈਂ ਉੱਥੇ ਸੈਕਰਾਮੈਂਟੋ ਹੀ ਜਾ ਰਿਹਾ, 1 ਵਜੇ ਮੀਟਿੰਗ ਹੈ ਸਾਡੀ। ਸੋ ਉਹਦੇ ਵਿੱਚ ਵੀ ਇਹੋ ਹੀ ਅਸੀਂ ਖਾਕਾ ਤਿਆਰ ਕਰਨਾ ਕਿ ਇਹਦਾ ਫਿਊਚਰ ਜਿਹੜਾ ਹੈਗਾ, ਅਗਲਾ ਸਟੈਪ ਕੀ ਆ ਤੇ ਅਗਲੇ ਸਟੈਪ 'ਤੇ ਅਸੀਂ ਕਿੱਦਾਂ ਜਿਹੜਾ ਇਹਨੂੰ ਫਾਈਟ ਕਰਨਾ। ਪਰ ਇੰਨੀ ਗੱਲ ਜ਼ਰੂਰ ਆ ਕਿ ਜਿਹੜੇ ਇੱਕ ਮੈਂਬਰ ਨੇ ਉਦੋਂ ਲੇਬਰ ਕਮੇਟੀ ਦੇ ਮੈਂਬਰ ਨੇ ਜਿਹੜੀ ਇੱਕ ਇਹਦੇ ਖਿਲਾਫ ਵੋਟ ਪਾਈ ਆ, ਉਹ ਸਿਰਫ ਇਸ ਹੀ ਟਰੱਕਿੰਗ ਦੇ ਸਿਲਸਿਲੇ ਦੇ ਵਿੱਚ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜਿਹੜੀ ਚੀਜ਼ ਆ, ਇਹ ਟਰੱਕਰ ਜਿਹੜਾ ਓਨਰ ਆਪਰੇਟਰ ਹੈਗਾ, ਇਹਦੀ ਕੈਟਾਗਰੀ ਨੂੰ ਥੋੜ੍ਹਾ ਧਿਆਨ ਦੇ ਨਾਲ ਵਿਚਾਰਨਾ ਚਾਹੀਦਾ, ਕਿਉਂਕਿ ਸਾਰੇ ਹੀ ਸੇਮ ਰਸਤੇ ਨਾਲ ਨਹੀਂ ਬਣਨੇ ਚਾਹੀਦੇ। ਸੋ ਇਹਦੇ ਉੱਤੇ ਗੱਲ ਜਿਹੜੀ ਆ ਉਹ ਡੈਫੀਨੇਟਲੀ ਹੋ ਰਹੀ ਆ, ਔਰ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਪਹੁੰਚਾਉਣ ਦੀ ਗੱਲ ਉਹਨਾਂ ਤੱਕ, ਜਿਹੜੀ ਉਹਨਾਂ ਦੇ ਜਿਹੜੇ ਇਹਦੇ ਜਿਹੜਾ ਇਹ ਬਿੱਲ ਹੈਗਾ AB5, ਇਹਦੇ ਜਿਹੜੇ ਰਾਈਟਰ ਹੈਗੇ ਆ ਰੀਨਾ ਗੰਜ਼ਾਲਸ, ਉਹਨਾਂ ਤੱਕ ਅਸੀਂ ਜਿਹੜਾ ਵੀ ਜਿਸ ਤਰ੍ਹਾਂ ਵੀ ਜੋ ਵੀ ਕੋਈ ਤਰੀਕਾ ਹੈਗਾ ਉਹਦੇ ਢੰਗ ਤਰੀਕੇ ਦੇ ਨਾਲ ਉਹਨਾਂ ਤੱਕ ਅਸੀਂ ਗੱਲ ਪਹੁੰਚਾਉਣ ਦੀ ਟਰਾਈ ਕਰ ਰਹੇ ਹਾਂ, ਤਾਂ ਕਿ ਉਹਨਾਂ ਦੇ ਥੱਲੇ ਇੰਨੀ ਗੱਲ ਪੈ ਜਾਵੇ ਵੀ ਠੀਕ ਆ, ਅਸੀਂ ਇਸ ਹੱਕ 'ਚ ਆ ਕਿ ਜਿਹੜਾ ਕਾਨੂੰਨ ਆ, ਕਾਨੂੰਨ ਦਾ ਪਾਲਣ ਹੋਣਾ ਚਾਹੀਦਾ। ਕਾਨੂੰਨ ਕੀ ਕਹਿੰਦਾ ਆ? ਕਾਨੂੰਨ ਇਹ ਕਹਿੰਦਾ ਕਿ ਜਿਹੜਾ ਇੰਪਲੋਈ ਹੈਗਾ ਉਹਦੇ W2 ਦਿੱਤਾ ਜਾਵੇ, ਉਹਨੂੰ ਪੂਰੇ ਬੈਨੀਫਿਟ ਦਿੱਤੇ ਜਾਣ। ਅਸੀਂ ਉਹਦੇ ਪੂਰੇ ਹੱਕ 'ਚ ਹੈਗੇ ਆ, ਅਸੀਂ ਕੋਈ ਉਹਦੇ ਖਿਲਾਫ ਨਹੀਂ ਹੈਗੇ। ਪਰ ਇਹ ਜਿਹੜੇ ਕਿ ਬੰਦਿਆਂ ਨੇ ਆਪਣਾ ਟਰੱਕ ਲਿਆ, ਜਿਹਦੇ ਨੇ ਲੱਖਾਂ ਡਾਲਰ ਖਰਚੇ ਆ, ਆਪਣਾ ਟਰੱਕ ਲੈ ਕੇ ਆਪਣੀ ਇੰਸ਼ੋਰੈਂਸ ਕਰਵਾਉਂਦੇ ਆ, ਆਪਣਾ ਸਾਰਾ ਕੁਛ ਕਰਦੇ ਆ, ਉਹਨਾਂ ਨੂੰ ਇਸ ਦਾਇਰੇ 'ਚੋਂ ਬਾਹਰ ਰੱਖਿਆ ਜਾਵੇ, ਕਿਉਂਕਿ ਇਹ ਜਿਹੜਾ ਇੱਕ ਦਾਇਰਾ ਹੈਗਾ ਇਹ ਕਾਫੀ ਜ਼ਿਆਦਾ ਵੱਡਾ ਕਰ ਦਿੱਤਾ। ਸੋ ਲਿਫਟ, ਊਬਰ
ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇਹਦੇ ਖਿਲਾਫ ਫਾਈਟ ਕਰ ਰਹੀਆਂ ਹੈਗੀਆਂ, ਪਰ ਜਿੱਥੋਂ ਤੱਕ ਮੇਰਾ ਆਈਡੀਆ ਲੱਗਦਾ, ਜਿੱਥੋਂ ਤੱਕ ਮੈਂ ਸੁਣਿਆ, ਦੇਖਿਆ, ਸਮਝਿਆ, ਜਿਹੜਾ ਲੀਜ਼ ਆਪਰੇਸ਼ਨ ਹੈਗਾ ਆ, ਕਿਸੇ ਕੋਲੋਂ ਲੀਜ਼ ਕਰਨਾ ਕੁਛ ਵੀ, ਜਾਂ ਤੁਸੀਂ ਟਰੱਕ ਜਾਂ ਟ੍ਰੇਲਰ ਜਾਂ ਕੁਛ ਵੀ ਲੀਜ਼ ਟੂ ਬਾਏ ਵਾਲਾ ਹੈਗਾ, ਉਹ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਵਿੱਚ ਉਹ ਬੰਦ ਹੋਊਗੀ ਇਸ ਲਾਅ ਦੇ ਤਹਿਤ। ਜਿਹੜਾ ਥਰਡ ਪਾਰਟੀ ਲੀਜ਼ ਆ, ਜੇ ਤੁਸੀਂ ਕਿਸੇ ਥਰਡ ਪਾਰਟੀ ਕੋਲੋਂ ਲੀਜ਼ ਕੀਤਾ ਜਿਹੜਾ ਕਿ ਤੁਹਾਡੇ ਦੋਨਾਂ ਦੇ ਵਿੱਚ ਜਾਂ ਤੁਸੀਂ ਤਾਂ ਟਰੱਕਿੰਗ ਕੰਪਨੀ 'ਚ ਕੋਈ ਲੇਖਾ ਦੇਖਾ ਨਹੀਂਗਾ, ਉਹ ਲੈਂਗੁਏਜ ਜਿਹੜੀ ਆ ਉਹ ਪਾਉਣ ਦੀ ਟਰਾਈ ਕੀਤੀ ਜਾ ਰਹੀ ਹੈ ਵਿੱਚ ਵੀ, ਉਹ ਲੈਂਗੁਏਜ ਜਿਹੜੀ ਆ ਉਹ ਵਿੱਚ ਪਲ ਜਾ। ਇੰਨੀ ਗੱਲ ਮੈਂ ਕਲੀਅਰ ਕਰਦਾ, ਐਗਜ਼ੰਪਸ਼ਨ ਜਿਹੜੀ ਆ ਉਹ ਸ਼ਾਇਦ ਨਹੀਂ ਮਿਲੂਗੀ ਇਸ ਮਾਮਲੇ ਦੇ ਵਿੱਚ, ਪਰ ਜਿਹੜਾ ਐਗਜ਼ਿਸਟਿੰਗ ਜਿਹੜਾ ਲਾਅ ਹੈਗਾ ਉਹਦੀ ਕੋਡੀਫਿਕੇਸ਼ਨ ਜਿਹੜੀ ਚੱਲ ਰਹੀ ਹੈ, ਉਹਨੂੰ ਕੋਡ ਉੱਤੇ ਪਾਉਣ ਦੀ ਗੱਲ ਜਿਹੜੀ ਚੱਲ ਰਹੀ ਆ, ਉਹਦੇ ਵਿੱਚ ਲੈਂਗੁਏਜ ਇਨਸਰਟ ਕੀਤੀ ਜਾ ਸਕਦੀ ਆ ਕਿ ਜਿਹੜਾ ਬੰਦਾ ਥਰਡ ਪਾਰਟੀ ਕੋਲੋਂ ਕੋਈ ਵੀ ਚੀਜ਼ ਲੀਜ਼ ਕਰਦਾ ਆ ਉਹ ਇਸ ਦਾਇਰੇ 'ਚ ਨਹੀਂ ਆਉਂਦਾ। ਸੋ ਕਾਫੀ ਡਿਵੈਲਪਮੈਂਟ ਠੀਕ ਸੀਗੀ, ਪਰ ਓਨੀ ਵਧੀਆ ਨਹੀਂ ਰਹੀ, ਓਨੀ ਚੰਗੀ ਨਹੀਂ ਰਹੀ ਜਿੰਨੀ ਅਸੀਂ ਸੋਚ ਕੇ ਚੱਲੇ ਸੀਗੇ ਕਿ ਸਾਡੇ ਹੱਕ 'ਚ ਆਊਗੀ, ਪਰ ਫਿਰ ਵੀ ਫਾਈਟ ਤੇ ਕਰਨੀ ਪੈਣੀ ਆ, ਚਾਹੇ ਥੋੜਾ ਹੀ ਮਿਲੇ ਲੇਕਿਨ ਫਾਈਟ ਤਾਂ ਕਰਨੀ ਪੈਣੀ। ਜੀ ਬਿਲਕੁਲ ਬਿਲकुल। ਸੋ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ ਤੇ ਰਮਨ ਜੀ, FMCSA ਨੇ ਇੱਕ ਜਿਹੜੀ ELD ਐਗਜ਼ੈਂਪਸ਼ਨ ਸੀ, ਇੱਕ ਸਮਾਲ ਟਰੱਕਿੰਗ ਕੰਪਨੀਜ਼ ਵੱਲੋਂ ਟਰਾਈ ਕੀਤੀ ਗਈ ਸੀ ਵੀ ਸਾਨੂੰ ਜਿਹੜੀ ਆ ਇਹ ਐਗਜ਼ੈਂਪਸ਼ਨ ਦਿੱਤੀ ਜਾਵੇ, ਸਮਾਲ ਬਿਜ਼ਨਸ ਇਨ ਟਰਾਂਸਪੋਰਟੇਸ਼ਨ ਕੋਲੀਸ਼ਨ ਵੱਲੋਂ। 2000 ਤੋਂ ਵੱਧ ਜਿਹੜੇ ਕਮੈਂਟਸ ਆ ਜੂਨ 2018 ਦੇ ਵਿੱਚ ਉਹਨਾਂ ਨੇ ਪਾਏ ਸੀ, ਜਿਹੜੇ 95% ਫੇਵਰ 'ਚ ਸੀ ਵੀ ਇਹ ਜਿਹੜਾ ਟਰੱਕਿੰਗ ਕੰਪਨੀਆਂ ਦੇ 50 ਤੋਂ ਥੱਲੇ ਇੰਪਲਾਈ ਹੈਗੇ ਆ ਉਹਨਾਂ ਨੂੰ ਇਹ ਐਗਜ਼ੈਂਪਸ਼ਨ ਦਿੱਤੀ ਜਾਵੇ। ਪਰ ਜਿਹੜਾ FMCSA ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ SVTC ਆ ਇਹਨਾਂ ਦੀ ਐਪਲੀਕੇਸ਼ਨ 'ਚ ਕਿਸੇ ਤਰ੍ਹਾਂ ਨਾਲ ਇਹ ਨਹੀਂ ਸ਼ੋ ਹੋ ਰਿਹਾ ਵੀ ਜਿਹੜੀ ਸੇਫਟੀ ਨੂੰ ਕੰਪਰੋਮਾਈਜ਼ ਕਿੱਦਾਂ ਕੀਤਾ ਜਾਊਗਾ, ਅਤੇ ਉਹਦੇ ਨਾਲ ਜਿਹੜਾ ਆ ਵੀ ਅਸੀਂ ਇਹ ਐਗਜ਼ੈਂਪਸ਼ਨ ਨਹੀਂ ਦੇ ਸਕਦੇ। SVTC ਜਿਹੜੀ ਆ ਉਹਨਾਂ ਦੇ 12,000 ਦੇ ਕਰੀਬ ਇੰਡੀਵਿਜੂਅਲ ਅਤੇ ਗਰੁੱਪਸ ਉਹਨਾਂ ਦੀ ਮੈਂਬਰਸ਼ਿਪ 'ਚ ਹੈਗੇ ਆ, ਪਰ ਅੱਜ ਜਿਹੜੀ ਇਹ ਖਬਰ ਆ ਰਹੀ ਆ ਵੀ ਜਿਹੜੇ ਸਮਾਲ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਜਾਊਗੀ ਜਿਹੜੀ ਕਿ ਉਹਨਾਂ ਨੇ ਟਰਾਈ ਕੀਤੀ ਸੀ। ਜੀ ਬਿਲਕੁਲ, ਇਹਦੇ ਵਿੱਚ ਇਹ ਮੇਨ ਚੀਜ਼ ਹੈਗੀ ਆ। ਦੇਖੋ, ਜਦੋਂ ਐਗਜ਼ੈਂਪਸ਼ਨ ਆਪਾਂ ਐਗਜ਼ੈਂਪਟ ਚਾਹੁੰਦੇ ਆ ਕਿਸੇ ਚੀਜ਼ 'ਚੋਂ, ਤੇ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਆਪਾਂ ਨੂੰ ਕਲੀਅਰ ਕਰਨੀ ਚਾਹੀਦੀ ਆ ਕਿ ਓਕੇ ਠੀਕ ਆ, ਜੇ ਤੁਹਾਨੂੰ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਤੇ ਜਿਹੜਾ ਇਹਦੇ 'ਚ ਸੇਫਟੀ ਆ ਜਾਂ ਇਹਦੇ ਵਿੱਚ ਜਿਹੜੀ ਪ੍ਰੋਬਲਮਸ ਖੜੀਆਂ ਹੋਣੀਆਂ ਉਹਦਾ ਜ਼ਰੂਰ, ਕਿਉਂਕਿ ਇੱਦਾਂ ਦੀ ਜਦੋਂ ਕੋਲੀਸ਼ਨ ਬਣਦੀ ਹੈ ਜਾਂ ਇੱਦਾਂ ਦਾ ਕੁਛ ਵੀ ਬਣਦਾ, ਜਿਹੜੀ ਜਨੈਰਿਕ ਜਿਹਦੇ ਵਿੱਚ ਇਸ਼ੂਜ਼ ਖੜੇ ਕੀਤੇ ਜਾਂਦੇ ਆ ਉਹਦੇ ਵਿੱਚ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੁੰਦਾ। ਇਸ ਕਰਕੇ ਇਹ ਪ੍ਰੋਬਲਮ ਜਿਹੜੀਆਂ ਇਹ ਬਹੁਤ ਆ ਰਹੀਆਂ, ਪਰ ਗੱਲ ਐਂਡ ਦੇ ਐਂਡ ਕੇ ਮੁੱਕਦੀ ਹੈ ਕਿ ਅਮਰੀਕਾ ਦੀ 90% ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ 1 ਤੋਂ 4 ਟਰੱਕ ਵਾਲੇ ਹੋਲਡ ਕਰਦੇ ਆ, ਤੇ ਜੇ 50 ਟਰੱਕ ਤੋਂ ਘੱਟ ਵਾਲਿਆਂ ਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਫਿਰ ਤਾਂ ਸਾਰੀ ਇੰਡਸਟਰੀ ਨੂੰ ਐਗਜ਼ੈਂਪਸ਼ਨ ਮਿਲ ਗਈ ਜੀ। ਸੋ ਬਿਲਕੁਲ ਮੇਰੇ ਖਿਆਲ ਦੇ ਵਿੱਚ ਇਹ ਸੋਚ ਵਾਲੀ ਗੱਲ ਹੈ ਕਿ ਜੇ ਤੁਸੀਂ ਐਗਜ਼ੈਂਪਸ਼ਨ ਲੈ ਰਹੇ ਆ ਤੇ ਇੱਕ ਬੰਨੇ ਆਪਾਂ ਗੱਲ ਕਰਦੇ ਹਾਂ ਕਿ ਵੀ ਆਰ 90% ਆਫ ਦਾ ਟਰੱਕਿੰਗ ਇੰਡਸਟਰੀ 1 to 4 ਟਰੱਕ, ਤੇ ਜੇ 1 ਤੋਂ 50 ਟਰੱਕ ਵਾਲਿਆਂ ਨੂੰ ਐਗਜ਼ੈਂਪਸ਼ਨ ਮਿਲ ਗਈ ਤਾਂ ਟੋਟਲੀ ਸਾਰੀ ਇੰਡਸਟਰੀ ਨੂੰ ਐਗਜ਼ੈਂਪਟ ਕਰਤਾ। ਸੋ ਗੱਲ ਜਿਹੜੀ ਆ ਡੂਏਬਲ ਨਹੀਂ ਲੱਗਦੀ, ਜਿਹੜੀ ਗੱਲ ਨੂੰ ਇਹਨੂੰ ਕੀਤਾ ਜਾਵੇ, ਮਤਲਬ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਸਵਾਲ ਖੜਾ ਕਰਦੀ ਹੈ ਕਿ ਸਾਰੀ ਇੰਡਸਟਰੀ ਨੂੰ ਕਿੱਦਾਂ ਐਗਜ਼ੈਂਪਸ਼ਨ ਮਿਲ ਸਕਦੀ ਹੈ। ਕਹਿੰਦੇ ਜਿਹੜੇ ਕੈਰੀਅਰਸ ਯੂਜ਼ ਕਰਦੇ ਹੈਗੇ ਆ AOVRD, ਜਿਹੜੇ ਗ੍ਰੈਂਡਫਾਦਰ ਹੋਇਆ ਸੀ ਸੌਫਟ ELD ਮੈਂਡੇਟ ਜਦੋਂ ਇਫੈਕਟ ਹੋਇਆ ਸੀ ਦਸੰਬਰ 2017 ਦੇ ਵਿੱਚ, ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਦਸੰਬਰ 16 2019 ਤੱਕ ਕੰਪਾਈਲ ਕਰਨ ਦੇ ਲਈ। ਲੇਟੈਸਟ ਜਿਹੜੇ ਵੀਕਲੀ ਸਰਵੇ ਆਏ ਹੈਗੇ ਆ ਫਰੀਟ ਵੇਵਸ ਤੇ EROAD ਦੇ ਜੁਲਾਈ 15 ਨੂੰ ਨਹੀਂ ਰਿਲੀਜ਼ ਕੀਤੇ, ਉਹਨਾਂ ਦੇ ਮੁਤਾਬਕ ਕਹਿੰਦੇ 23% ਫਲੀਟ ਜਿਨ੍ਹਾਂ ਦੇ ਕੋਲ 1 ਤੋਂ ਲੈ ਕੇ 5 ਟਰੱਕ ਹੈਗੇ ਆ ਜਿਹੜੇ AOVRD ਯੂਜ਼ ਕਰਦੇ, ਉਹਨਾਂ ਨੇ ਹਜੇ ELD ਨੂੰ ਸਵਿਚ ਕਰਨਾ ਆ। ਸੋ ਕਾਫੀ ਵੱਡੀ ਗਿਣਤੀ 'ਚ ਟਰੱਕਿੰਗ ਕੰਪਨੀਆਂ ਜਿਨ੍ਹਾਂ ਨੇ ELD ਨੂੰ ਹਜੇ ਵੀ ਸਵਿਚ ਕਰਨਾ ਹੈਗਾ ਆ। ਜੀ ਬਿਲਕੁਲ ਜੀ ਬਿਲਕੁਲ, ਲਾਸਟ ਮਿੰਟ ਤੱਕ ਜਿਹੜੀ ਵੇਟ ਆ ਨਾ ਉਹ ਹਰ ਇੱਕ ਬੰਦਾ ਕਰ ਰਿਹਾ ਹੈਗਾ ਕਿ ਮੈਂ ਇਹ AOVRD ਦੇ ਵਿੱਚ ਜਿੰਨਾ ਚਿਰ ਚਲਾ ਸਕਦਾ ਚਲਾ ਲਵਾਂ, ਕਿਉਂਕਿ ਇਹ 'ਚ ਲੀਨੀਅੰਸੀ ਹੈਗੀ ਆ, ਚੇਂਜ ਹੋ ਜਾਂਦਾ, ਐਡਿਟ ਹੋ ਜਾਂਦਾ। ਸੋ ਹਰ ਇੱਕ ਬੰਦਾ ਜਿਹੜਾ ਐਂਡ ਮਿੰਟ ਤੱਕ ਉਹਨੂੰ ਕੋਸ਼ਿਸ਼ ਕਰ ਰਿਹਾ ਫਾਇਦਾ ਲੈਣ ਦੀ, ਪਰ ਜਿਹੜੇ ਇਸ ਵੇਲੇ ਆਡਿਟ ਹੋ ਰਹੇ, ਇਨਸਪੈਕਸ਼ਨ ਹੋ ਰਹੀਆਂ,
ਜਿਨ੍ਹਾਂ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਤੁਸੀਂ AOBRD ਯੂਜ਼ ਕਰ ਰਹੇ ਆ ਔਰ ਉਹਨੂੰ ਐਡਿਟ ਕਰ ਰਹੇ ਆ, ਜਿੱਥੇ ਵੀ ਉਹਨਾਂ ਨੂੰ ਮਾੜੀ ਮੋਟੀ ਵੀ ਭਿਣਕ ਪੈਂਦੀ ਆ ਜਾਂ ਤੁਸੀਂ ਇਹਨੂੰ ਮਿਸਯੂਜ਼ ਕਰ ਰਹੇ ਆ, ਉਹ ਉੱਥੇ ਤੁਹਾਨੂੰ ਆਰਡਰ ਕਰ ਰਹੇ ਆ ਕਿ ਤੁਸੀਂ ਹੁਣ ਰਾਈਟ ਵੇ ਜਿਹੜਾ ਆ ਇਹਨੂੰ ELD 'ਚ ਤਬਦੀਲ ਕਰੋ, ਜਿਹੜਾ ਕਿ ਇੱਕ ਜਿਹੜਾ ਲਾਅ ਐਨਫੋਰਸਮੈਂਟ ਹੈਗੀ ਆ ਉਹਦੇ ਹੱਥ ਦੇ ਵਿੱਚ ਇਹ ਹੈਗਾ ਆ ਕਿ ਉਹ ਕਰ ਸਕਦੇ ਆ, ਕਹਿ ਸਕਦੇ ਆ ਜੇ ਤੁਸੀਂ ਉਹਨੂੰ ਮਿਸਯੂਜ਼ ਕਰ ਰਹੇ ਆ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਮਿਸਯੂਜ਼ ਕਰ ਰਹੇ ਆ ਤੇ ਉਹ ਤੁਹਾਨੂੰ ਆਰਡਰ ਕਰ ਸਕਦੇ ਉਸੇ ਵੇਲੇ ਕਿ ਤੁਸੀਂ ELD 'ਚ ਤਬਦੀਲ ਕਰੋ। ਜੀ ਜੀ ਸੋ ਬਿਲਕੁਲ ਸਰੋਤੇ, ਤੁਸੀਂ ਜੇ ਜਿੰਨੇ ਵੀ ਟਰੱਕਰ ਵੀਰ ਆ ਤੁਸੀਂ ਕਾਲ ਕਰਨਾ ਚਾਹੁੰਦੇ, ਤੁਹਾਡਾ ਕੋਈ ਕੁਐਸਚਨ ਹੈਗਾ 408 272 5200 ਤੇ ਕਾਲ ਕਰ ਸਕਦੇ ਹੋ। ਫਿਰ ਕਿਉਂਕਿ ਜਦੋਂ ਲੇਟ ਕਾਲ ਕਰਦੇ ਫਿਰ ਪ੍ਰੋਗਰਾਮ ਸਾਡੇ ਕੋਲ ਸਮਾਂ ਘੱਟ ਹੁੰਦਾ ਹੈਗਾ, ਬੰਦ ਕਰਨ ਵਾਲਾ ਟਾਈਮ ਆ ਜਾਂਦਾ। ਸੋ ਪਲੀਜ਼ ਜੇ ਕਿਸੇ ਨੂੰ ਕੁਐਸਚਨ ਹੈਗਾ ਜ਼ਰੂਰ ਕਾਲ ਕਰੋ 408 272 5200। ਤੇ ਰਮਨ ਜੀ ਆਪਾਂ ਅਗਲੀ ਖਬਰ ਸਾਂਝੀ ਕਰੀਏ ਵੀ ਜਿਹੜੇ ਟਰੱਕਿੰਗ ਕੰਪਨੀਆਂ ਆ ਬਹੁਤ ਜ਼ਿਆਦਾ ਜਿਹੜੀਆਂ ਹੁਣ ਬੈਂਕਰਪਸੀ ਵੱਲ ਚੱਲ ਰਹੀਆਂ ਆ। ਹੁਣ ਤੱਕ ਕਹਿੰਦੇ 2019 ਸਾਲ ਦੇ ਵਿੱਚ ਹੁਣ ਤੱਕ 2500 ਤੋਂ ਵੱਧ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੇ ਆਪਣੀਆਂ ਜੌਬਸ ਲੂਜ਼ ਕਰ ਲਈਆਂ। ਕੁਛ ਕੁ ਕੰਪਨੀਆਂ ਜਿਨ੍ਹਾਂ ਨੇ ਜਿਹੜੀਆਂ ਹੈਗੀਆਂ ਆ ਆਲਰੇਡੀ ਬੈਂਕਰਪਸੀ ਫਾਈਲ ਕਰਤੀ ਆ ਜਾਂ ਬੰਦ ਕਰ ਦਿੱਤੀਆਂ, ਉਹਨਾਂ ਦੇ ਜੇ ਆਪਾਂ ਨਾਂ ਦੱਸਦੇ ਜਾਈਏ, ਸਟਾਰਲਾਈਟ ਟਰੱਕਿੰਗ ਨੇ 28 ਟਰੱਕ ਡਰਾਈਵਰ ਜਿਹੜੇ ਸੀਰੀਜ਼ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਉਹਨਾਂ ਨੇ ਲੇ ਆਫ ਕੀਤੇ ਆ। ਇਸੇ ਤਰ੍ਹਾਂ ALA ਟਰੱਕਿੰਗ ਦੇ 32 ਟਰੱਕ ਡਰਾਈਵਰ, ਵਿਲੀਅਮਸ ਟਰੱਕਿੰਗ ਨੇ ਜਿਹੜੀ ਅਲਬਾਮਾ ਵੇਸਟ ਹੈਗੀ ਉਹਨਾਂ ਨੇ 48 ਟਰੱਕਰਸ, ਇਸੇ ਤਰ੍ਹਾਂ ਫੈਲਕੋਨ ਟਰਾਂਸਪੋਰਟ ਉਹਨਾਂ ਨੇ ਸਭ ਤੋਂ ਜ਼ਿਆਦਾ 585 ਟਰੱਕ ਡਰਾਈਵਰ ਜਿਹੜੇ ਆ ਜੰਗਸਟਾਊਨ ਓਹਾਇਓ ਦੇ ਵਿੱਚ ਹੈਗੀ ਆ, ਇਹਨਾਂ ਨੇ ਲੇ ਆਫ ਕੀਤੇ ਆ। ਇਸ ਤੋਂ ਵੱਧ ਨਿਊ ਇੰਗਲੈਂਡ ਮੋਟਰ ਫਰੇਟ ਜਿਨ੍ਹਾਂ ਨੇ 1472 ਟਰੱਕ ਡਰਾਈਵਰ ਜਿਹੜੇ ਆ ਉਹ ਲੇ ਆਫ ਕਰ ਦਿੱਤੇ ਆ। ਕਹਿੰਦੇ ਵੀ ਇਹ ਸਾਲ ਦੇ ਵਿੱਚ ਜਿਹੜੀ ਟਰੱਕਰਸ ਦੇ ਲਈ ਜਿਹੜਾ ਆ ਜਿਹੜੀ ਇਕੋਨਮੀ ਆ ਟਰੱਕਰਸ ਦੇ ਵਿੱਚ ਉਹ ਡਾਊਨ ਜਾ ਰਹੀ ਆ। ਜੀ ਬਿਲਕੁਲ, ਇਹ ਬੀਤੇ ਦਿਨਾਂ 'ਚ ਵੀ ਬਹੁਤ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਹੈ, ਇਹਨਾਂ ਨੇ ਜਿਹੜੀਆਂ ਅਚਨਚੇਤੇ ਬੈਂਕਰਪਸੀਆਂ ਜਿਹੜੀਆਂ ਉਹ ਫਾਈਲ ਕੀਤੀਆਂ, 300 400 ਟਰੱਕ ਜਿਹੜੇ ਚੱਲਣ ਵਾਲਿਆਂ ਨੇ ਵੀ। ਸੋ ਇਹ ਹੁਣ ਕੇਸ ਪਾਸੇ ਵੱਲ ਨੂੰ ਜਿਹੜਾ ਇਸ਼ਾਰਾ ਕਰਦੀਆਂ ਨੇ। ਇਹ ਜਿਹੜੇ ਟਰੱਕਿੰਗ ਦੇ ਵਿੱਚ ਆ ਉਹ ਸਾਰਿਆਂ ਨੂੰ ਜਿਹੜਾ ਨਾਲ ਦੇ ਨਾਲ ਜਿਹੜੀ ਇਸ ਦੇ ਬਾਰੇ ਸਮਝ ਤੇ ਜਾਣਕਾਰੀ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਜੀ ਰਮਨ ਜੀ। ਵੈਲ ਤੇ ਜਿਹੜੀਆਂ ਇਹ ਟਰੱਕਿੰਗ ਕੰਪਨੀਆਂ ਹੈਗੀਆਂ ਨੇ, ਜਿਹੜੀਆਂ ਹੁਣੇ ਇੱਕ ਟਰੱਕਿੰਗ ਕੰਪਨੀ ਮੇਰੇ ਖਿਆਲ ਟੈਨਸੀ ਜਾਂ ਮਿਡਵੈਸਟ ਦੀ ਕੰਪਨੀ 400 ਟਰੱਕ ਦੇ ਨਾਲ ਜਿਹੜੀ ਬੰਦ ਹੋਈ ਆ ਜੀ, ਉਹਦੇ ਬਾਰੇ ਮੈਂ ਦੱਸ ਦਿਆਂ ਕਿ ਸਾਰੀਆਂ ਕੰਪਨੀਆਂ ਜਿਹੜੀਆਂ ਆ ਡਾਊਨਫਾਲ ਦਾ ਹਿੱਸਾ ਨਹੀਂ ਹੈਗੀਆਂ। ਆਪਾਂ ਸਾਰੀਆਂ ਕੰਪਨੀਆਂ ਨੂੰ ਡਾਊਨਫਾਲ ਦਾ ਹਿੱਸਾ ਨਹੀਂ ਲੈ ਸਕਦੇ। ਇਹ ਰੀਸੈਂਟਲੀ ਜਿਹੜੀ ਕੰਪਨੀ ਬੰਦ ਹੋਈ ਆ, ਇਹਨਾਂ ਨੇ ਨਾਂ ਬਦਲ ਕੇ ਇਹ ਕੰਪਨੀ ਜਿਹੜੀ ਹੈ, ਇਸ ਕੰਪਨੀ ਤੇ ਲੌਸੂਟ ਹੋਇਆ ਸੀਗਾ ਕਾਫੀ ਵੱਡਾ, ਤੇ ਉਹਨਾਂ ਨੇ ਜਿਹੜਾ ਉਹਨੂੰ ਨਾਂ ਬਦਲ ਕੇ ਤੇ ਦੂਜੀ ਕੰਪਨੀ 'ਚ ਕੀਤਾ ਸੀਗਾ ਤਬਦੀਲ, ਤੇ ਉਸ ਨਾਂ ਦੇ ਥੱਲੇ ਤੇ ਸੈਕੰਡ ਨਾਂ ਦੇ ਥੱਲੇ ਉਹ ਕੰਪਨੀ ਚੱਲ ਰਹੀ ਸੀ। ਇਸ ਕਰਕੇ ਉਹ ਕੰਪਨੀ ਨੂੰ ਉਹ ਜਿਹੜਾ ਸੀਗਾ ਬੈਕ ਲਾਸੂਟ ਸੀਗਾ ਉਹ ਆਣ ਫੜਿਆ, ਉਹਨਾਂ ਨੇ ਕਾਬੂ ਕੀਤਾ। ਇਸ ਕਰਕੇ ਉਹ ਕੰਪਨੀ ਉਹਨਾਂ ਨੂੰ ਬੰਦ ਕਰਨੀ ਪਈ। ਸੋ ਸਾਰੀਆਂ ਕੰਪਨੀਆਂ ਇਸ ਡਾਊਨਫਾਲ ਦਾ ਹਿੱਸਾ ਨਹੀਂ ਹੈਗਾ ਬੰਦ ਹੋਣ ਦੇ ਵਿੱਚ, ਪਰ ਕਈ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਬੈਕ ਪ੍ਰੋਬਲਮਸ ਜਿਹੜੀਆਂ ਚੱਲ ਰਹੀਆਂ ਉਹਨਾਂ ਕਰਕੇ ਵੀ ਉਹ ਕੰਪਨੀਜ਼ ਆਊਟ ਆਫ ਬਿਜ਼ਨਸ ਜਾ ਰਹੀਆਂ ਹੈਗੀਆਂ। ਪਰ ਡੈਫੀਨੇਟਲੀ ਇਸ ਡਾਊਨਫਾਲ ਜਿਹੜਾ ਇਹ ਥੱਲੇ ਨੂੰ ਜਾ ਰਿਹਾ। ਮੈਂ ਕੱਲ ਹੀ ਜਿਹੜੀ ਨਿਊਜ਼ ਸੀਗੀ ਸ਼ੇਅਰ ਵੀ ਕੀਤੀ ਸੀਗੀ ਫੇਸਬੁੱਕ ਤੇ ਕਿ ਜਿਹੜਾ ਟ੍ਰੇਲਰ ਆਰਡਰਸ ਹੈਗੇ ਆ, ਇਹ ਇੱਕ ਹਿਸਟੋਰੀਕਲ ਲੋ ਜਿਹੜੇ ਇਸ ਵੇਲੇ ਚਲੇ ਗਏ ਆ। ਜੂਨ ਦੇ ਵਿੱਚ 55 ਕਿ 5500 ਟ੍ਰੇਲਰ ਸਿਰਫ ਆਰਡਰ ਹੋਏ ਆ, ਤੇ ਉਹ ਜਿਹੜਾ ਐਜ਼ ਕੰਪੈਰੇਟਿਵਲੀ ਲਾਸਟ ਮੰਥ ਦੇ ਅਬਾਊਟ 50% ਡਾਊਨ ਹੈ। ਐਜ਼ ਕੰਪੈਰੇਟਿਵਲੀ ਈਅਰ ਟੂ ਡੇਟ 70% ਡਾਊਨ ਆ। ਮੈਂ ਕੁਛ ਯੂਜ਼ਡ ਟਰੱਕ ਡੀਲਰਸ਼ਿਪਸ ਦੇ ਵਿੱਚ ਵੀ ਗਿਆ ਆ, ਜਿਨ੍ਹਾਂ ਦੇ ਕੋਲੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ ਹੈ ਕਿ ਬਿਜ਼ਨਸ ਜਿਹੜਾ ਆ ਆਲਮੋਸਟ ਕਲੋਜ਼ ਟੂ 90% ਜਿਹੜਾ ਡਾਊਨ ਹੈਗਾ। ਸੋ ਬਿਲਕੁਲ ਰਮਨ ਜੀ, ਇਹ ਤੋਂ ਨਾ ਲੈਸਨ ਜ਼ਰੂਰ ਆਪਾਂ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ ਨਵੀਆਂ ਕੰਪਨੀਆਂ ਖੋਲ੍ਹਦੇ ਉਹਨਾਂ ਨੂੰ ਲੈਣਾ ਚਾਹੀਦਾ ਆ ਵੀ ਆਲੇ ਦੁਆਲੇ ਇੱਕ ਦੂਜੇ ਵੱਲ ਦੇਖ ਕੇ ਨਾ ਕੰਪਨੀ ਖੋਲ੍ਹੋ। ਜਿਹੜੀ ਮੈਂ ਆਪਾਂ ਸਟਾਰਲਾਈਟ ਟਰੱਕਿੰਗ ਕੰਪਨੀ ਜਿਹੜੀ ਸੀਰੀਜ਼ ਕੈਲੀਫੋਰਨੀਆ ਦੀ ਗੱਲ ਕਰਦੇ ਸੀ, 40 ਸਾਲਾਂ ਤੋਂ ਇਹ ਕੰਪਨੀ ਬਿਜ਼ਨਸ ਸੀ, ਤੇ ਇਹ ਮੋਸਟਲੀ ਕਹਿੰਦੇ ਵੀ ਲਾਈਵ ਸਟਾਕ, ਨਟਸ ਤੇ ਐਗਰੀਕਲਚਰ ਪ੍ਰੋਡਕਟ ਜਿਹੜੇ ਇਹ ਹੌਲ ਕਰਦੀ ਸੀ। ਤੇ ਉਹਦੇ ਜਿਹੜੇ CEO ਆ ਕੋਲਵੀ ਵੈਲ, ਉਹਨਾਂ ਨੇ ਇਹ ਕਿਹਾ ਵੀ ਸਾਡਾ ਮੇਨ ਰੀਜ਼ਨ ਸਾਡਾ ਫੇਲ ਹੋਣ ਦਾ ਜਿਹੜਾ ਕੰਪਲਾਇੰਸ ਕਾਸਟ ਕੈਲੀਫੋਰਨੀਆ ਰੈਗੂਲੇਸ਼ਨ ਦੀ ਤੇ ਰੇਟਸ ਜਿਹੜੇ ਆ ਉਹ ਸਟੈਗਨੇਟ ਹੋਏ ਹੈਗੇ ਆ, ਰੇਟਸ ਘਟੇ ਹੈਗੇ ਆ। ਜੀ ਬਿਲਕੁਲ, ਜਿਹੜੀ ਕੰਪਲਾਇੰਸ ਕਾਸਟ ਹੈਗੀ ਹੈ ਕੈਲੀਫੋਰਨੀਆ ਦੇ, ਦੇਖੋ ਇਹ ਜਿਹੜੀ ਟਰੱਕਿੰਗ ਕੰਪਨੀ ਹੈਗੀ ਹੈ, ਮੈਂ
ਕੀਤੀ ਇਹਦੇ ਵਿੱਚ ਬੈਠਣ ਜਦੋਂ ਪਿਛਲੇ 5-6 ਸਾਲ ਤੋਂ। ਸੋ ਮੈਂ ਕਾਫੀ ਕਲੋਜ਼ਲੀ ਜਿਹੜੀਆਂ ਕਾਰਬ ਦੀਆਂ ਮੀਟਿੰਗਸ ਹੈਗੀਆਂ, ਕਾਰਬ ਦੀਆਂ ਜਿਹੜੀਆਂ ਜਿੰਨੀਆਂ ਵੀ ਜਿਹੜੀਆਂ ਉਹਨਾਂ ਦੀਆਂ ਪਬਲਿਕ ਮੀਟਿੰਗ ਹੋਈਆਂ ਸੀ, ਅਟੈਂਡ ਕਰਨ ਦਾ ਮੌਕਾ ਮਿਲਿਆ ਸੀ। ਬਹੁਤ ਕੰਪਨੀਆਂ ਜਿਹੜੀਆਂ ਸੀ ਇਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਪਿਟੀਆਂ ਸੀਗੀਆਂ, ਕਿਉਂਕਿ ਉਹਨਾਂ ਨੇ ਕੁਇਕਲੀ ਜਦੋਂ ਕਾਰਬ ਨੇ ਕਿਹਾ ਤੁਸੀਂ ਟਰੱਕ ਚੇਂਜ ਕਰਨੇ ਆ, ਸੋ ਉਹ ਬਹੁਤ ਕੰਪਨੀਆਂ ਸੀ ਜਿਹੜੀਆਂ ਲੇਟ ਅਰਲੀ 2000 ਆਪਣਾ 11, 12, 13 ਦੇ ਵਿੱਚ ਉਹਨਾਂ ਨੇ ਆਪਣਾ ਇਕੁਇਪਮੈਂਟ ਜਿਹੜਾ ਸੀ ਉਹ ਚੇਂਜ ਕਰ ਲਿਆ ਸੀ। ਤੇ ਜਦ ਕਿ ਕਾਰਬ ਨੇ ਜਦੋਂ ਇਕੁਇਪਮੈਂਟ ਚੇਂਜ ਕਰ ਲਿਆ, ਉਸ ਤੋਂ ਬਾਅਦ ਕਾਰਬ ਨੇ ਥੋੜੀ ਲੀਨੀਅੰਸੀ ਦਿਖਾਉਣੀ ਸ਼ੁਰੂ ਕਰਤੀ, ਲੋਕਾਂ ਨੂੰ ਛੱਡਣਾ ਸ਼ੁਰੂ ਕਰਤਾ। ਤੇ ਜਿਹੜੀ ਕਾਰਬ ਨੇ ਇੰਨੀ ਢਿੱਲ ਵਰਤੀ ਆ ਐਨਫੋਰਸਮੈਂਟ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਨੇ ਕੰਟਰੀਬਿਊਟ ਕੀਤਾ ਆ ਇਹਨਾਂ ਕੰਪਨੀਆਂ ਨੂੰ ਫੇਲ ਹੋਣ ਲਈ। ਕਿਉਂਕਿ ਉਹ ਜਦੋਂ ਤੁਸੀਂ ਇਹ ਦੇਖੋ ਨਾ, ਅਨਈਵਨ ਪਲੇਇੰਗ ਫੀਲਡ ਹੋ ਜਾਂਦਾ ਆ ਕਿ ਇੱਕ ਕੰਪਨੀ ਨੇ ਕੰਪਲਾਇੰਟ ਕਰ ਲਿਆ, ਉਹਨੇ ਇੰਨੇ ਮਿਲੀਅਨ ਖਰਚਤਾ ਆਪਣੇ ਇਕੁਇਪਮੈਂਟ ਤੇ ਉਸ ਤੋਂ ਬਾਅਦ ਉਹਦੀ ਗੁਆਂਢੀ ਕੰਪਨੀ ਜਿਹੜੀ ਆ ਉਹਨੂੰ ਐਗਜ਼ੰਪਸ਼ਨ ਮਿਲ ਗਈ ਤੇ ਉਹ ਉਸੇ ਟਰੱਕਾਂ ਨੂੰ ਚਲਾ ਕੇ ਉੱਦਾਂ ਹੀ ਚੱਲੀ ਜਾ ਰਹੀ ਆ। ਸੋ ਉਹਨਾਂ ਦੀ ਜਿਹੜੀ ਸਟੇਟਮੈਂਟ ਸੀ ਉਹਦੇ ਵਿੱਚ ਇਹ ਸੀਗਾ ਕਿ ਸਾਡੀ ਇਕੁਇਪਮੈਂਟ ਤੇ ਕੰਪਲਾਇੰਸ ਕਾਸਟ 60% ਹਾਈ ਹੋਈ ਹੈ, ਜਦਕਿ ਸਾਡੇ ਜਿਹੜੇ ਰੇਟਸ ਆ ਉਹ ਉਦੋਂ ਨਾਲੋਂ ਪਹਿਲਾਂ ਨਾਲੋਂ ਡਰੋਪ ਹੋ ਗਏ। ਸੋ ਅਲਟੀਮੇਟਲੀ ਜਿਹੜੀ ਤੁਹਾਡੀ ਬਾਟਮ ਲਾਈਨ ਆ ਉਹ ਖਤਮ ਹੋ ਜਾਂਦੀ ਆ, ਬਿਲਕੁਲ ਫਿਨਿਸ਼ ਹੋ ਜਾਂਦੀ ਆ। ਤੇ ਜੇ ਤੁਹਾਡੀ ਬਾਟਮ ਲਾਈਨ ਹੀ ਹੈ ਨਹੀਂ ਤੇ ਡੈਫੀਨੇਟਲੀ ਦੇयर इज नो ਬਿਜ਼ਨਸ ਆਊਟ देयर। ਸੋ ਇਹ ਇੱਕ ਕੰਪਨੀ ਨਹੀਂ, ਇਹ ਆਪਣੀਆਂ ਕੰਪਨੀਆਂ ਦਾ ਵੀ ਬਹੁਤ ਜਿਹੜਾ ਬੁਰਾ ਹਾਲ ਹੈਗਾ। ਹੈਟਸ ਆਫ ਟੂ ਆਪਣੇ ਟਰੱਕਰਸ ਜਿਹੜੇ ਸਟਿਲ ਵੀ ਮੈਨੇਜ ਕਰੀ ਜਾ ਰਹੇ ਆ। ਮੇਰੇ ਖਿਆਲ ਦੇ ਵਿੱਚ ਬਹੁਤ ਕੰਪਨੀਆਂ ਹੋਣੀਆਂ ਜਿਹੜੀਆਂ ਮੈਂ ਗਿਣ ਵੀ ਨਹੀਂ ਸਕਦਾ ਸ਼ਾਇਦ, ਕਿ ਜਿਨ੍ਹਾਂ ਨੇ ਆਪਣੀ ਜਿਹੜੀ ਸੇਵਿੰਗਸ ਜਾਂ ਆਪਣਾ ਜਿਹੜਾ ਸਾਰਾ ਕੁਛ ਖੱਟਿਆ ਕਮਾਇਆ ਪਿਛਲੇ ਸਾਲਾਂ ਦਾ ਉਹ ਵਿੱਚ ਪਾਤਾ ਹੈ ਟੂ ਕੀਪ ਇਟ ਰਨਿੰਗ, ਇਹਨੂੰ ਚੱਲਦਾ ਰੱਖਣ ਵਾਸਤੇ। ਬਟ ਫਿਰ ਅਗੇਨ ਜ਼ਰੂਰ ਇਹ ਸੋਚੋ, ਜ਼ਰੂਰ ਇਹ ਦੇਖੋ ਕਿ ਜੇ ਤੁਹਾਡਾ ਜਿਹੜਾ ਬਿਜ਼ਨਸ ਹੈਗਾ, ਤੁਹਾਡਾ ਜਿਹੜਾ ਕੰਮ ਹੈਗਾ, ਜੇ ਉਹ ਇਸ ਚੀਜ਼ ਨੂੰ ਸਪੋਰਟ ਨਹੀਂ ਕਰ ਰਿਹਾ ਤੇ ਪਲੀਜ਼ ਜਿਹੜੇ ਪੈਸੇ 4 ਬਚਾਏ ਆ ਉਹ ਵਿੱਚ ਝੋਕ ਕੇ ਸਾਰਾ ਕੁਛ ਕਰਕੇ ਉਹ ਬਿਜ਼ਨਸ ਨੂੰ ਖੜਾ ਰੱਖਣ ਦੇ ਲਈ ਜੇ ਤੁਹਾਡਾ ਨਹੀਂ ਫਾਇਦਾ ਹੈਗਾ ਤੇ ਪਲੀਜ਼ ਨਾ ਕਰੋ। ਔਰ ਇਸ ਵੇਲੇ ਜਿਹੜਾ ਮਾਹੌਲ ਹੈਗਾ, ਇਸ ਵੇਲੇ ਜਿਹੜਾ ਇੱਕ ਜਿਹੜੀ ਹੋਰ ਖਬਰ ਆ ਰਹੀ ਹੈ ਇਸ ਵੇਲੇ ਕਿ ਜਿਹੜੇ ਬੈਂਕਸ ਹੈਗੇ ਆ ਉਹਨਾਂ ਨੇ ਵੀ ਜਿਹੜੇ ਨਵੇਂ ਓਨਰ ਆਪਰੇਟਰ ਹੈਗੇ ਆ ਬ੍ਰੈਂਡ ਨਿਊ, ਜਿਹੜੇ ਉਹਨਾਂ ਦਾ ਜਿਹੜਾ ਲੋਨ ਹੈਗਾ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹ ਥੋੜ੍ਹੀਆਂ ਸਟ੍ਰਿਕਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਆਈ ਹੋਪ ਕਿ ਇਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ, ਢੰਗ ਨਾਲ ਦੇਖਿਆ ਜਾਵੇ, ਇਹਨੂੰ ਹੋਰ ਮਤਲਬ ਕਿ ਕਲੋਜ਼ਲੀ ਦੇਖਿਆ ਜਾਵੇ, ਤਾਂ ਕਿ ਇਹ ਜਿਹੜਾ ਓਨਰ ਆਪਰੇਟਰ ਜਿਹੜਾ ਹੈਗਾ, ਜਿਹੜਾ ਨਵਾਂ ਓਨਰ ਆਪਰੇਟਰ ਆ ਰਿਹਾ ਹੈਗਾ, ਉਹਦੇ ਲਈ ਲੀਨੀਅੰਟ ਇੰਨੀਆਂ ਜ਼ਿਆਦੀਆਂ ਟਰਮਸ ਲੀਨੀਅੰਟ ਸੀਗੀਆਂ ਕਿ ਮੇਰੇ ਖਿਆਲ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਇਸ ਫੇਲੀਅਰ ਦਾ, ਇਹਦੇ ਵਿੱਚ ਜਿਹੜੇ ਆ ਫੇਲ ਹੋਣ ਦਾ, ਕਿਉਂਕਿ ਅਵੇਅਰ ਬੰਦੇ ਨੌਲੇਜ ਨਾ ਹੋਣ ਕਰਕੇ ਵੀ ਵਿੱਚ ਆਉਣੇ ਸ਼ੁਰੂ ਹੋ ਗਏ। ਸੋ ਕਾਫੀ ਧਿਆਨ ਰੱਖਣ ਦੀ ਲੋੜ ਆ। ਟਰੱਕਿੰਗ ਦਾ ਬਿਜ਼ਨਸ ਬਹੁਤ ਵਧੀਆ, ਟਰੱਕਿੰਗ ਦਾ ਬਿਜ਼ਨਸ ਕਿਤੇ ਨਹੀਂ ਜਾਣਾ। ਮੈਨੂੰ ਆਲਮੋਸਟ ਐਵਰੀ ਜਿੱਥੇ ਵੀ ਮੈਂ ਬੈਠਦਾ ਉੱਥੇ ਇਹ ਗੱਲ ਜ਼ਰੂਰ ਪੁੱਛੀ ਜਾਂਦੀ ਆ ਕਿ ਭਾਜੀ ਕੀ ਬਣੂਗਾ ਟਰੱਕਿੰਗ ਦੇ ਬਿਜ਼ਨਸ ਦਾ। ਟਰੱਕਿੰਗ ਦੇ ਬਿਜ਼ਨਸ ਦਾ ਕੁਛ ਨਹੀਂ ਵਿਗੜਨਾ, ਕਿਤੇ ਨਹੀਂ ਜਾਣਾ ਇਹਨੇ। ਸਿਰਫ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਇਸ ਬਿਜ਼ਨਸ ਨੂੰ ਬੜੀ ਸਮਝਦਾਰੀ ਦੇ ਨਾਲ ਕਰਨ ਦੀ ਲੋੜ ਆ, ਨਾ ਕਿ ਇਹ ਬਿਜ਼ਨਸ ਨੂੰ ਸਿਰਫ ਇੱਕ ਟੋਇਜ਼ ਵਾਂਗੂ। ਮੈਂ ਸੀਰੀਅਸਲੀ ਤੁਹਾਨੂੰ ਦੱਸਾਂ, ਸਮਿਆਂ ਦੇ ਵਿੱਚ ਪਿਛਲੇ 1.5 ਸਾਲ ਦੇ ਵਿੱਚ ਆਪਣੀ ਕਮਿਊਨਿਟੀ ਨੇ ਟਰੱਕ ਏਦਾਂ ਖਰੀਦੇ ਜਿੱਦਾਂ ਆਪਾਂ ਟੋਏ ਟਰੱਕ ਖਰੀਦਣ ਜਾਂਦੇ, ਵੀ ਚੱਕ ਲਓ ਦੁਕਾਨ ਤੇ ਗਏ, ਨਿਆਣਾ ਰੋ ਪਿਆ, ਚਲੋ 2 ਨਹੀਂ 4 ਲੈ ਦਿਓ, 4 ਨਹੀਂ 5। ਜੀ ਬਿਲਕੁਲ ਨਹੀਂ, ਇਹ ਤਾਂ ਧਿਆਨ ਰੱਖਣ ਦੀ ਜ਼ਰੂਰਤ ਹੈ। ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ, ਉਹਨਾਂ ਦੇ ਵੀ ਸਵਾਲ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਜੁੜੇ ਨੇ ਆਪਣੇ ਨਾਲ ਹਰਦਿਆਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈਗਾ ਵੀ ਜਿਹੜੇ ਕੈਲੀਫੋਰਨੀਆ ਵਿੱਚ ਪੇਪਰ ਲੌਗ ਚੱਲਦੀ ਹੈਗੀ ਆ, ਉਹ ਕਿੰਨਾ ਟਾਈਮ ਤੱਕ ਉਹ ਚੱਲਣੀ ਹੈ? ਪੇਪਰ ਲੌਗ ਕੈਲੀਫੋਰਨੀਆ ਅੰਦਰ ਹੈਗਾ, ਲਾਅ ਹੈਗਾ ਪੇਪਰ ਲੌਗ ਦਾ ਅੰਦਰ ਚੱਲਣਾ ਪਹਿਲਾਂ? ਹਾਂਜੀ, ਕੈਲੀਫੋਰਨੀਆ ਦੇ ਵਿੱਚ ਜਿਹੜਾ ਪੇਪਰ ਲੌਗ ਬੁੱਕ ਦਾ ਲਾਅ ਹੈਗਾ ਬਾਏ ਦਾ ਐਂਡ ਆਫ ਦਿਸ ਈਅਰ ਆ, ਜਦੋਂ ਕਿ ਆਪਾਂ ELD ਕਰਨੀ ਆ, ਉਦੋਂ ਕੈਲੀਫੋਰਨੀਆ ਨੇ 16 ਦਸੰਬਰ ਜਿਹੜੀ ਆ ਉਹਨੂੰ ਅਪਣਾ ਲਿਆ। ਸੋ ਇਹ ਜਿਹੜਾ ਲਾਅ ਹੈਗਾ ਬਾਏ ਦਾ ਐਂਡ ਆਫ ਈਅਰ ਚੱਲਣਾ।
ਸਪੈਸ਼ਲ ਸਪੈਸੀਫਿਕੇਸ਼ਨ ਹੈਗੀਆਂ ਕਿ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਚੱਲਦੇ ਆ, ਤੁਹਾਡਾ ਜਿਹੜਾ ਲੋਡ ਆ ਉਹ ਕੈਲੀਫੋਰਨੀਆ ਦੇ, ਇਹ ਜ਼ਰੂਰੀ ਨਹੀਂਗਾ ਕਿ ਤੁਸੀਂ ਲੋਡ ਵਿੱਚ ਹੀ ਕੈਲੀਫੋਰਨੀਆ ਦੇ ਕਰਦੇ ਹੋ ਤੇ ਉਹ ਤੁਸੀਂ ਕੁਆਲੀਫਾਈ ਕਰਦੇ ਆ। ਪਰ ਕਈ ਵਾਰੀ ਤੁਹਾਡਾ ਲੋਡ ਜਿਹੜਾ ਆ, ਤੁਸੀਂ ਤਾਂ ਨਹੀਂ ਬਾਹਰ ਜਾਂਦੇ ਕੈਲੀਫੋਰਨੀਆ, ਪਰ ਜੇ ਤੁਹਾਡਾ ਲੋਡ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਤੇ ਫਿਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਪੇਪਰ ਲੌਗ ਦੇ। ਐਨੀਵੇ ਇਹ ਵੀ ਜਿਹੜੀ ਆ ਇਹ ਇਹਨਾਂ ਨੇ ਨਾਲ ਹੀ 19 ਦੇ ਵਿੱਚ ਐਂਡ ਆਫ 19 ਇਹਨਾਂ ਨੇ ਐਕਸੈਪਟ ਕਰ ਲਈ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਿੰਦਰ ਢਿੱਲੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਵੀਰ ਜੀ ਮੈਂ ਪੁੱਛਣਾ ਹੁੰਦਾ ਕਿ ਨਾ ਅਰਾਊਂਡ 2016 ਦੇ ਵਿੱਚ ਮੈਂ ਟਰੱਕ ਲਿਆ ਸੀ ਤੇ ਉਹਦਾ DOT ਨੰਬਰ ਲਿਆ ਸੀ। ਟਰੱਕ ਨਾ 6-7 ਮਹੀਨਾ ਬਾਅਦ ਸੜ ਗਿਆ, ਟੋਟਲ ਹੋ ਗਿਆ ਸੀ। ਉਹਦਾ DOT ਨੰਬਰ ਉਹ ਪਲੇਟਾਂ ਵਾਪਸ ਕਰਦੀਆਂ ਸੀ ਉਹ, ਤੇ ਉਹਦਾ ਉਹ DOT ਨੰਬਰ ਨੂੰ ਕੁਝ ਕਰਨਾ ਪਊਗਾ ਅਨਐਕਟਿਵ ਜਾਂ ਸਮਥਿੰਗ, ਕਿਉਂਕਿ ਚਿੱਠੀ ਆਈ ਸੀ ਕੁਝ ਦਿਨ ਪਹਿਲਾਂ। ਉਹ ਚਿੱਠੀ ਐਵੇਂ ਕਿਸੇ ਕੰਪਨੀ ਦੀ ਉਹਨਾਂ ਲਿਖਿਆ ਸੀ ਭਈ ਫੀਸ ਭੇਜੋ 149 ਏਦਾਂ ਫਾਰਮ ਭਰ ਕੇ ਭੇਜੋ 150, ਉਹਦਾ ਲਈ ਕੁਝ ਕਰਨਾ ਪਊਗਾ। ਨਹੀਂ ਜੀ ਹਾਂਜੀ, ਤੁਸੀਂ ਜਿਹੜੇ ਵੀ ਤੁਹਾਡੇ ਤੁਸੀਂ ਏਜੰਟ ਦੇ ਕੋਲੋਂ ਕੰਮ ਕਰਵਾਇਆ ਹੋ ਸਕਦਾ ਹੈ, ਹੋਪਫੁਲੀ ਤੁਸੀਂ ਏਜੰਟ ਦੇ ਨਾਲ ਡੀਲ ਕੀਤਾ ਹੋਊਗਾ। ਜਿਹੜੇ ਵੀ ਏਜੰਟ ਦੇ ਨਾਲ ਤੁਸੀਂ ਡੀਲ ਕੀਤਾ, ਤੁਸੀਂ ਡੈਫੀਨੇਟਲੀ ਉਹਨਾਂ ਨੂੰ ਕਾਲ ਕਰੋ, ਉਹਨਾਂ ਨੂੰ ਦੱਸ ਦਿਓ ਕਿ ਅਸੀਂ ਇਸ ਤਰ੍ਹਾਂ ਕੰਪਨੀ ਜਿਹੜੀ ਆ ਉਹਨੂੰ ਅਸੀਂ ਬੰਦ ਕਰਤਾ ਆ ਜਾਂ ਅਸੀਂ ਛੱਡਤਾ ਹੈ ਕੰਮ। ਸੋ ਜਿਹੜਾ ਵੀ ਪ੍ਰੋਪਰ ਉਹਨਾਂ ਨੂੰ ਪੇਪਰਵਰਕ ਚਾਹੀਦਾ ਹੋਏਗਾ ਉਹ ਡੈਫੀਨੇਟਲੀ ਉਹ ਪੇਪਰਵਰਕ ਕਰਨਗੇ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਤਾਂ ਰਮਨ ਬਾਈ ਜੀ ਤੋਂ ਪੁੱਛਣਾ ਸੀ। ਬਾਈ ਜੀ ਜਿਹੜੀ ਆਈ ਆ ਨਵੀਂ ਆਪਣੇ ਜਿਹੜਾ ਸਪੀਡ ਲਿਮਿਟ ਦਾ ਇਹ ਲਾਅ ਲੈ ਕੇ ਆ ਰਹੇ ਨੇ ਵੀ 65 ਤੇ ਸਾਰੇ ਟਰੱਕ ਬੰਨ ਦੇਣੇ ਆ, ਉਹਦੀ ਕੋਈ ਅਪਡੇਟ ਹੈਗੀ ਹੈ ਜੀ? ਅੱਜ ਇੱਕ ਪਤਾ ਨਹੀਂ ਐਸੋਸੀਏਸ਼ਨ ਆ ਟਰੱਕ ਲੋਡ ਵਾਲੀ, ਆਈ ਥਿੰਕ ਉਹਨਾਂ ਦੇ ਕਾਫੀ ਮੈਂਬਰ ਨੇ, ਉਹ ਨਾਲ ਇਹਨਾਂ ਦੇ ਸਪੋਰਟ ਕਰਨ ਲੱਗ ਗਿਆ ਵੀ ਇਹ ਤਾਂ ਆਈ ਥਿੰਕ ਇਹ ਬਹੁਤ ਅਨਸੇਫ ਹੋਊਗਾ। ਬਾਈ ਜੀ ਤੋਂ ਮੈਂ ਇਹੀ ਪੁੱਛਣਾ ਸੀਗਾ ਵੀ ਇਹਦਾ ਤੁਹਾਡੇ ਦੇ ਕੀ ਵਿਚਾਰ ਨੇ ਜੀ? ਥੈਂਕ ਯੂ ਜੀ। ਕੋਈ ਅਪਡੇਟ ਹੋਵੇ ਜੀ। ਦੇਖੋ ਜੀ, ਇਹ ਜਿਹੜਾ ਲਾਅ ਆ ਇਹ ਆਪਣਾ ਇੰਟਰੋਡਿਊਸ ਹੋਇਆ ਆ, ਪਰ ਇਹ ਸਿਰਫ ਅਜੇ ਲਾਅ ਇੰਟਰੋਡਿਊਸ ਹੋਇਆ, ਇਹਦੇ ਤੇ ਜਿਹੜਾ ਕੰਮ ਚੱਲ ਰਿਹਾ, ਕੋਈ ਫੈਸਲਾ ਨਹੀਂ ਹੋਇਆ। ਜਿਹੜਾ ਕਿ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਗਿਆ ਹੈ ਕਿ ਜਿਹੜੇ ਟਰੱਕ ਹੈਗੇ ਆ ਉਹਨਾਂ ਦੀ ਸਪੀਡ ਜਿਹੜੀ ਆ ਉਹ ਬੰਨ੍ਹਤੀ ਜਾਵੇ 65 ਤੇ। ਜਿੰਨੇ ਵੀ ਟਰੱਕ ਜਿਨ੍ਹਾਂ ਦੇ ਵਿੱਚ ਡਿਵਾਈਸ ਲੱਗਾ ਹੈਗਾ, ਜਿਹਦੇ ਚ ਕੀ ਆਪਾਂ ਜਾਂ ਸ਼ਾਇਦ ਉਹਨੂੰ ਗਵਰਨਰ ਕਹਿ ਦਿੰਦੇ ਆ, ਇਸ ਤਰ੍ਹਾਂ ਦਾ ਡਿਵਾਈਸ ਹੈਗਾ ਜੀ, ਉਹਦੀ ਸਪੀਡ ਜਿਹੜੀ ਆ ਉਹ 65 ਤੇ ਬੰਨ੍ਹਤੀ ਜਾਵੇ। ਤੇ ਜਿਹੜੇ ਨਵੇਂ ਟਰੱਕ ਆਉਣੇ ਹੈਗੇ ਆ ਉਹ ਪਿੱਛੋਂ ਹੀ 65 ਤੇ ਵੱਜ ਕੇ ਆਉਣ, ਉਹਨਾਂ ਦੀ ਸਪੀਡ ਜਿਹੜੀ ਆ 65 ਤੋਂ ਉੱਪਰ ਨਾ ਹੋ ਸਕੇ। ਤੇ ਜਿਹੜੇ ਟਰੱਕਾਂ ਦੇ ਵਿੱਚ ਡਿਵਾਈਸ ਨਹੀਂ ਲੱਗਾ, ਪੁਰਾਣੇ ਟਰੱਕ ਹੈਗੇ ਆ, ਉਹਨਾਂ ਨੂੰ ਐਗਜ਼ਾਮਟ ਹੈ ਇਹਦੇ ਚੋਂ। ਇਹ ਬੇਸਿਕਲੀ ਇਹਦਾ ਹੈਗਾ ਸਾਰ, ਪਰ ਇਹਨੂੰ ਅਜੇ ਤੱਕ ਇਹ ਪਾਸ ਨਹੀਂ ਹੋਇਆ। ਅਜੇ ਤੱਕ ਇਹਦੇ 'ਚ ਕੋਈ ਵੀ ਮਤਲਬ ਕਿ ਮੂਵਮੈਂਟ ਨਹੀਂ ਹੋਈ ਹੈਗੀ। ਪਰ ਹਾਂ, ਡੈਫੀਨੇਟਲੀ ਇਹ ਜਿਹੜਾ ਲਾਅ ਹੈਗਾ ਇਹ ਕਾਫੀ ਜਿਹੜੀ ਆ ਇਹਦੇ 'ਚ ਫੇਵਰ ਦੇ ਵਿੱਚ ਲੋਕੀ ਉੱਤਰ ਕੇ ਆ ਰਹੇ ਆ। ਸੋ ਅਸੀਂ ਵੀ ਜਿਹੜਾ ਆਪਣੇ ਮੈਂਬਰਸ ਦੇ ਨਾਲ ਜਿਹੜੀ ਸਲਾਹ ਕਰਕੇ ਕੀ ਉਹ ਚਾਹੁੰਦੇ ਆ, ਕੀ ਉਹਨਾਂ ਦੇ ਵਿਚਾਰ ਆ, ਅਸੀਂ ਵੀ ਸਰਵੇ ਜਿਹੜਾ ਭੇਜਣਾ ਸ਼ੁਰੂ ਕਰਨਾ ਆ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡੇ ਮੈਂਬਰਸ ਕੀ ਚਾਹੁੰਦੇ ਆ। ਸੋ ਸਾਡਾ ਜਿਹੜਾ ਐਸੋਸੀਏਸ਼ਨ ਦਾ ਸਟੈਂਡ ਹੈਗਾ ਆ ਉਹ ਸਾਡੇ ਮੈਂਬਰਸ ਦੇ ਜਿਹੜੀ ਆ ਵੋਟਿੰਗ ਤੇ ਪਤਾ ਲੱਗੂਗਾ ਕਿ ਸਾਡੇ ਮੈਂਬਰਸ ਕੀ ਚਾਹੁੰਦੇ ਹੈਗੇ ਆ। ਜੇ ਸਾਡੇ ਮੈਂਬਰ ਚਾਹੁੰਦੇ ਆ ਕਿ ਨਹੀਂ ਇਹਨੂੰ ਅਪੋਜ਼ ਕਰਨਾ ਤੇ ਅਪੋਜ਼ ਕਰਾਂਗੇ, ਜੇ ਉਹ ਚਾਹੁੰਦੇ ਆ ਕਿ ਇਹਦੇ ਹੱਕ ਦੇ ਵਿੱਚ ਜਾਣਾ ਤੇ ਇਹਦੇ ਹੱਕ ਦੇ ਵਿੱਚ ਜਾਵਾਂਗੇ। ਬਾਕੀ ਸਾਡਾ ਪਰਸਨਲ ਜਿਹੜਾ ਮੇਰਾ ਹੈਗਾ ਉਹ ਹੈਗਾ ਕਿ ਸਪੀਡ ਜਿਹੜੀ ਹੈਗੀ ਆ ਦਾ ਕਾਫੀ ਪ੍ਰੋਬਲਮਸ ਹੈਗੀਆਂ, ਕਾਫੀ ਸਟੇਟਾਂ ਦੇ ਵਿੱਚ ਸਪੀਡ ਜਿਹੜੀ ਆ ਉੱਪਰ ਥੱਲੇ ਹੈਗੀ ਆ। ਟਰੱਕ ਦੀ ਸਪੀਡ ਨੂੰ ਲਿਮਿਟ ਕਰਨ ਦੇ ਨਾਲ ਇਹ ਸਾਰਾ ਕੁਝ ਸੋਲਵ ਨਹੀਂ ਹੋਣਾ। ਟਰੱਕ ਦੀ ਸਪੀਡ ਨੂੰ ਜਿਹੜੀ ਆ ਉਹ ਡਿਫਰੈਂਟ ਕਰਨੀ ਹੈਗੀ ਆ। ਉਹ ਇਹ ਮਤਲਬ ਕਿ ਕਈ ਫੈਕਟਰਸ ਹੈਗੇ ਜਿਹੜੇ ਇਹਨੂੰ ਸੋਲਵ ਕਰਨੇ ਪੈਣੇ ਆ ਪਹਿਲਾਂ ਕਿ ਆਪਾਂ ਜਿਹੜੇ ਆ ਇੱਥੇ ਗੱਲ ਕਰੀਏ ਕਿ ਇਹਦੀ ਲਿਮਿਟ ਕਰਨੀ ਕਰੀਏ। ਜੀ ਬਿਲਕੁਲ, ਕਾਫੀ ਚਿਰ ਪਹਿਲੋਂ ਦਾ ਹਰਜੋਤ ਸਿੰਘ ਜੀ ਇਹ ਟਰਾਈ ਜਿਹੜਾ ਕਰੀ ਜਾ ਰਿਹਾ। 27 ਜੂਨ ਨੂੰ ਇਹਨਾਂ ਨੇ ਇੰਟਰੋਡਿਊਸ ਇਸ ਬਿੱਲ ਨੂੰ ਜਿਹੜਾ ਕੀਤਾ ਸੀ, ਸੈਨੇਟ ਦੇ ਵਿੱਚ ਇੰਟਰੋਡਿਊਸ ਉਹ ਹੋਇਆ ਆ।
ਸੋ ਉਹਨਾਂ ਨੇ ਕਈ ਉਦਾਹਰਨਾਂ ਦਿੱਤੀਆਂ, ਕਹਿੰਦੇ ਆਸਟ੍ਰੇਲੀਆ 'ਚ, UK 'ਚ, ਯੂਰਪੀਅਨ ਯੂਨੀਅਨ ਦੇ ਵਿੱਚ ਅਜਿਹੀਆਂ ਡਿਵਾਈਸਿਸ 90 ਦੇ ਦਹਾਕੇ ਤੋਂ ਲਗਾਤਾਰ ਜਿਹੜੀਆਂ ਆ ਉਹ ਚੱਲ ਰਹੀਆਂ ਆ। ਕਈ ਸਰਵੇ ਜਿਹੜੇ ਉਹਨਾਂ ਨੇ ਇਸ ਦੇ ਵਿੱਚ ਪੇਸ਼ ਕੀਤੇ ਨਾਲ, ਕਹਿੰਦੇ ਵੀ 2007 'ਚ ਇੱਕ ਸਰਵੇ ਕੀਤਾ ਸੀ ਜਿਹਦੇ ਵਿੱਚ 64% ਡਰਾਈਵਰ ਇਸ ਦੇ ਹੱਕ ਦੇ ਵਿੱਚ ਸੀ। ਫਿਰ 2012 ਦੇ ਵਿੱਚ FMCSA ਦਾ ਇੱਕ ਜਿਹੜਾ ਆ ਉਹ ਸਟੱਡੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਜਿਹੜੀ ਸਪੀਡ ਲਿਮਿਟ ਦੇ ਟੈਕਨੋਲੋਜੀ ਦੇ ਨਾਲ ਜਿਹੜੇ ਚੱਲ ਰਹੇ ਟਰੱਕ ਨੇ ਤੇ ਉਸ ਤੋਂ ਬਗੈਰ ਜਿਹੜੇ ਚੱਲ ਰਹੇ ਉਹਨਾਂ ਦੇ ਵਿੱਚ ਕ੍ਰੈਸ਼ ਹੋਣ ਦਾ ਜਿਹੜਾ ਫਰਕ ਹੀ ਬਹੁਤ ਆ। 2 ਗੁਣਾ ਜ਼ਿਆਦਾ ਜਿਹੜੇ ਦੁੱਗਣੇ ਕ੍ਰੈਸ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਪੀਡ ਲਿਮਟਰ ਜਿਹੜੇ ਉਹ ਨਹੀਂ ਲੱਗੇ ਹੁੰਦੇ। ਸੋ ਜਿੱਦਾਂ ਤੁਸੀਂ ਕਿਹਾ ਆ ਵੀ ਕਈ ਲੋਕ ਜਿਹੜੇ ਇਸ ਦੇ ਹੱਕ ਦੇ ਵਿੱਚ ਵੀ ਹੋਣਗੇ, ਕਈ ਜਿਹੜੇ ਇਸ ਦੇ ਅਗੇਂਸਟ ਵੀ ਹੋਣਗੇ, ਅਤੇ ਇਹ ਇੱਕ ਸੋਲਿਊਸ਼ਨ ਨਹੀਂ ਹੈਗਾ ਇਕੱਲਾ ਜਿਹੜਾ ਆ ਵੀ ਇਸ ਪਾਸੇ ਵੱਲ ਨੂੰ ਆਵੇ। ਹੁਣ ELD ਨੂੰ ਵੀ ਜਿਹੜਾ ਉੱਦਾਂ ਵੈਸੇ ਸੋਲਿਊਸ਼ਨ ਕਿਹਾ ਜਾ ਰਿਹਾ ਸੀਗਾ ਵੀ ਜਿਹੜੀ ਸੇਫ ਡਰਾਈਵਿੰਗ ਜਿਹੜੀ ਹੋਊਗੀ, ਪਰ ਕਈ ਆંકੜੇ ਇਹ ਦੱਸਦੇ ਆ ਵੀ ELD ਲੱਗਣ ਤੋਂ ਬਾਅਦ ਦੇ ਵਿੱਚ ਜਿਹੜੇ ਐਕਸੀਡੈਂਟਸ ਆ ਉਹ ਵੱਧ ਗਏ ਸੀਗੇ। ਅਗਲੇ ਜਿਹੜੇ ਆਪਣੇ ਨਾਲ ਹਰਜੋਤ ਸਿੰਘ ਜੀ ਰਮਨ ਜੀ ਕਾਲਰ ਜੁੜੇ ਨੇ, ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ USA ਪਰਿਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਨਾਮ ਸਿੰਘ ਜੀ, ਇੱਕ ਮੇਰਾ ਜੀ ਮੇਰੀ ਕਾਲ ਹੈ ਜੀ। ਹਾਂਜੀ, ਆਵਾਜ਼ ਕੱਟ ਰਹੀ ਸੀ ਤੁਹਾਡੀ ਜੀ, ਪੁੱਛੋ ਸਵਾਲ। ਹਾਂਜੀ, ਅੱਛਾ, ਪਹਿਲਾਂ ਤਾਂ ਉਹ ਬੀਜ ਜਿਹੜਾ ਆਪਣੇ DOT ਦਾ ਕਿਹਾ ਸੀ ਉਹਦਾ ਐਡਾ ਮਤਲਬ ਕੰਮ ਨਹੀਂ ਹੈ। ਜਿੱਦਾਂ ਰਮਨ ਜੀ ਨੇ ਦੱਸਿਆ, ਜਿਹਨਾਂ ਪੇਪਰ ਵਰਕ ਕੀਤਾ ਉਹਨਾਂ ਕੋਲ ਜਾ ਕੇ ਵੀ ਕਰ ਸਕਦੇ ਆ, ਤੇ ਉਹ ਹਾਈਵੇ ਪੈਟਰੋਲ ਵਾਲੇ ਕੋਲ ਜਾ ਕੇ ਉਹਨਾਂ ਕੋਲ ਡੀਐਕਟਿਵ ਕਰ ਸਕਦੇ, ਉਸ ਵੇਲੇ ਰਾਈਟ ਵੇ ਹੋ ਜਾਂਦਾ, ਇਹਦਾ ਐਡੀ ਪ੍ਰੋਬਲਮ ਨਹੀਂ ਹੈ। ਤੇ ਦੂਜੀ ਰਮਨ ਜੀ ਮੈਂ ਗੱਲ ਕਰਨੀ, ਮਤਲਬ ਆਫ ਡਿਊਟੀ ਦੀ ਗੱਲ ਕਰਨੀ ਮੰਗਦਾ ਸੀ। ਕਈ ਵੀਰਾਂ ਦੇ ਸਵਾਲ ਕੇ ਪੁੱਛਦੇ ਆ, ਚਲੋ ਜਿਹੜੇ 30 ਮਿੰਟ ਦੀ ਹੈਗੀ ਉਹ ਤਾਂ ਚਲੋ ਆਪਣੇ ਆਫ ਡਿਊਟੀ ਮਾਰ ਟਰੱਕ ਤੋਂ ਬਾਹਰ ਹੁੰਦਾ, ਟਰੱਕ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ, ਇਹੀ ਆਪਣੇ ਹੋਈ ਸੀ ਗੱਲ ਤੇ ਕਹਿ ਰਹੇ ਸੀ ਤੁਸੀਂ। ਤੇ ਚਲੋ 30 ਮਿੰਟ ਦਾ ਚਲੋ ਖਾਣਾ ਖਾਣ ਬਾਥਰੂਮ ਦਾ 30 ਮਿੰਟ ਵਿਗੜ। ਕਈ ਵੀਰ ਜਿਹੜੇ ਈਸਟ ਕੋਸਟ ਨੂੰ ਜਾਂਦੇ ਆ ਉਹਨਾਂ ਨੂੰ ਜਿਹੜੇ 34 ਘੰਟੇ ਆਫ ਕਰਨੇ ਪੈਂਦੇ ਆ ਬਾਹਰ, ਤੇ ਹੁੰਦੇ ਉਹ ਟਰੱਕ ਸਟਾਪ ਤੇ ਆ। ਤੇ ਅੱਗੇ ਤਾਂ ਪੇਪਰ ਲਾ ਕੇ ਕਈ ਵਾਰ ਇਹ ਹੁੰਦਾ ਸੀ ਵੀ ਮੰਨ ਲਓ ਅਸੀਂ ਕੁਛ ਆਫ ਡਿਊਟੀ ਪਾ ਲੈਂਦੇ, ਕੁਛ ਸਲੀਪ ਵਰਚ ਪਾ ਲੈਂਦੇ ਸੀ, ਉਹ 34 ਘੰਟੇ ਐਕਸੈਪਟ ਕਰਦੇ ਸੀ। ਪਰ ਹੁਣ ਜਿਹੜਾ ਇਹਦਾ ਨਵਾਂ ਕਾਨੂੰਨ ਆ ਉਹਦੇ ਵਿੱਚ ਸਾਡੇ ਮਤਲਬ ਜੇ ਕੋਈ ਟਰੱਕ ਸਟਾਪ ਤੇ ਵੀਰ ਹੈਗਾ ਆ ਉਹ ਮੋਟਲ ਨਹੀਂ ਲੈ ਰਿਹਾ, ਪਰ ਸੌਣਾ ਤਾਂ ਉਹਨੂੰ ਟਰੱਕ 'ਚ ਹੀ ਆ। ਜੇ ਕੱਲ ਨੂੰ ਕੋਈ ਪੁਲਿਸ ਵਾਲਿਆਂ ਨੂੰ ਪੁੱਛਦਾ ਆ ਉਹਨੂੰ ਵੀ ਤੈਂ ਕਿੱਥੇ ਸੁੱਤਾ, ਵੀ ਮਤਲਬ ਆਫ ਡਿਊਟੀ ਕੀਤੀ ਆ, ਸਲੀਪ ਕਿੱਦਾਂ ਪਾਈ ਆ, ਕੀ ਉਹਦਾ ਸਾਡੇ ਕੋਲ ਕੀ ਸੋਲੂਸ਼ਨ, ਕੀ ਉਹਦਾ ਜਵਾਬ ਆ, ਸਾਡੇ ਕੋਲ ਕੀ ਕਹਿ ਸਕਦੇ ਅਸੀਂ ਇਹਦੇ ਬਾਰੇ ਜੀ? ਹਾਂਜੀ, ਡੈਫੀਨਿਟਲੀ ਜੀ, ਜਿਹੜਾ ਤੁਸੀਂ ਟਰੱਕ ਦੇ ਵਿੱਚ ਸੁੱਤੇ ਹੈਗੇ ਆ, ਕਿਉਂਕਿ ਤੁਹਾਡਾ ਇਸ ਵੇਲੇ ELD ਜਿਹੜੀ ਹੈ ਨਾ, ELD ਦੇ ਵਿੱਚ ਤੁਹਾਡਾ ਜਿਹੜਾ GPS ਲੋਕੇਸ਼ਨ ਆ ਉਹ ਤੁਹਾਡੀ ਦੱਸ ਰਹੀ ਹੈ ਕਿ ਤੁਸੀਂ ਟਰੱਕ ਸਟਾਪ ਤੇ ਹੈਗੇ ਆ। ਸੋ ਤੁਹਾਡੇ ਜਿਹੜੇ ਉਹ ਚੀਜ਼ਾਂ ਹੈਗੀਆਂ ਉਹ ਪ੍ਰੂਫ ਹੁੰਦਾ ਆ। ਬਾਕੀ ਡੈਫੀਨੇਟਲੀ ਜਿਹੜੀ ਉਹ ਤੁਸੀਂ ਗੱਲ ਕਹੀ ਹੈ ਕਿ ਜ਼ਰੂਰੀ ਨਹੀਂ ਗਾ ਕਿਸੇ ਨੇ 34 ਆਵਰ ਆਫ ਕਰਨੇ ਆ ਤੇ ਉਹਨੇ ਮੋਟਲ ਹੀ ਲੈਣਾ ਹੈ ਜਾਂ ਹੋਟਲ ਹੀ ਲੈਣਾ ਆ। ਟਰੱਕ ਦੇ ਵਿੱਚ ਵੀ 34 ਆਵਰਸ ਆਫ ਕਰ ਸਕਦਾ ਹੈ ਬੰਦਾ। ਸੋ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ। ਜੇ ਤੁਹਾਡੀ GPS ਲੋਕੇਸ਼ਨ ਦੱਸ ਰਹੀ ਹੈ ਕਿ ਤੁਸੀਂ ਇੱਕ ਪੈਟਰੋਲ ਟਰੱਕ ਸਟਾਪ ਤੇ ਖੜੇ ਆ ਫੋਰ 34 ਆਵਰਸ, ਤੁਹਾਡਾ ਟਰੱਕ ਉੱਥੇ ਸਟਾਪ ਹੈਗਾ, ਤੇ ਉਹਦੇ ਵਿੱਚ ਕੋਈ ਐਸਾ ਕਿੰਤੂ ਪਰੰਤੂ, ਕੋਈ ਲਾਅ ਐਨਫੋਰਸਮੈਂਟ ਵਾਲਾ ਕਿੰਤੂ ਪਰੰਤੂ ਜਾਂ ਰਸੀਦ ਨਹੀਂ ਮੰਗੂਗਾ ਕਿੱਥੇ ਮੋਟਲ ਸੀਗਾ ਜਾਂ ਕਿੱਥੇ ਤੁਸੀਂ ਠਹਿਰੇ ਆ। ਸੋ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਤੇ ਅਗਲੇ ਜਿਹੜੇ ਆਪਣੇ ਕਾਲਰ ਆਲ ਲੈਣ ਤੋਂ ਪਹਿਲਾਂ ਇੱਕ ਆਪਾਂ ਛੋਟੀ ਜਿਹੀ ਜਲਦੀ ਇੱਕ ਬ੍ਰੇਕ ਲੈ ਕੇ ਆਪਾਂ ਆਉਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਜਿਹੜਾ ਪ੍ਰੋਗਰਾਮ ਆ ਆਪਾਂ ਇਸ ਨੂੰ ਇੱਦਾਂ ਹੀ ਜਿਹੜਾ ਉਹ ਚੱਲਦੇ ਰੱਖਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਇਸ ਮੌਕੇ ਓਨਰ ਆਪਰੇਟਰਸ ਅਤੇ ਕੰਪਨੀ ਡਰਾਈਵਰਸ ਹਾਇਰ ਕਰ ਰਹੇ ਹਨ। ਕੈਲੀਫੋਰਨੀਆ ਤੋਂ ਫੀਨਿਕਸ, ਨੋਗਲਸ, ਐਰੀਜ਼ੋਨਾ, ਡੈਲਸ, ਅਲਪਾਸੋ, ਟੈਕਸਸ, ਮਿਡਵੈਸਟ, ਈਸਟ ਕੋਸਟ ਤੇ ਪੱਕੇ ਲੋਡ ਹਨ। ਪੂਰੇ ਅਮਰੀਕਾ ਦੇ ਵਿੱਚ ਚੱਲਦੇ ਹਨ। ਲੋਡ ਡਿਲੀਵਰ ਕਰਕੇ ਪੇਪਰ ਵਰਕ ਸਬਮਿਟ ਕਰੋ ਤੇ ਪੇਮੈਂਟ ਉਸੇ ਵੇਲੇ ਲਓ। ਅੱਜ ਹੀ ਕਾਲ ਕਰੋ ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਮਨਜੀਤ ਸਿੰਘ ਹੁਣਾਂ ਨੂੰ 661-340-0054 661-340-0054
0054 ਜਾਂ ਜੈਸੀ ਕੌਰ ਨੂੰ 6613400046 661 340 0046। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਵਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਜਿਹੜੀ ਗੱਲ ਕਰਦੇ ਆ, ਆਪਣੇ ਨਾਲ ਜੁੜੇ ਹੋਏ ਨੇ ਵਰਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤਾਂ ਵੈਸੇ ਇਹ ਦੱਸਣਾ ਸੀ, ਉਹ ਇੱਕ ਆਪਣੇ ਵੀਰ ਜੀ ਦਾ ਫੋਨ ਆਇਆ ਸੀ ਵੀ ਜੇ ਸਪੀਡ ਲਿਮਿਟ 65 ਤੇ ਕਰਤੀ ਤਾਂ ਬੜੀਆਂ ਪ੍ਰੋਬਲਮਾਂ ਆ ਜਾਣੀਆਂ। ਤੇ ਭਾਜੀ ਮੈਂ ਮੋਸਟਲੀ ਵੱਡੀਆਂ ਕੰਪਨੀਆਂ ਨਾਲ ਡਰਾਈਵ ਕਰਿਆ। ਮੈਂ ਹੁਣ ਫੈਡੈਕਸ ਨਾਲ ਕਰ ਰਿਹਾ, ਪਹਿਲਾਂ JV ਨਾਲ ਕਰਿਆ ਨਾ। ਜਿੰਨੀਆਂ ਵੀ ਵੱਡੀਆਂ ਕੰਪਨੀਆਂ ਮੋਸਟ ਲਾਈਕਲੀ 99.9% ਉਹਨਾਂ ਦੇ ਟਰੱਕਾਂ ਦੀ ਸਪੀਡ ਲਿਮਿਟ ਬੰਨੀ ਹੋਈ ਹੈ 65। JV ਦੀ 64 ਤੋਂ ਵੱਧ ਉਹਨਾਂ ਦੇ ਟਰੱਕ ਭੱਜਦੇ ਨਹੀਂ ਗੇ। ਫੈਡੈਕਸ ਦੇ ਟਰੱਕ ਵੀ 64 65 ਤੋਂ ਵੱਧ ਭੱਜ ਹੀ ਨਹੀਂ ਸਕਦੇ, ਤੁਸੀਂ ਭਜਾ ਹੀ ਨਹੀਂ ਸਕਦੇ। ਅਜੀ ਇਹ ਚੀਜ਼ਾਂ ਬੜੀਆਂ ਹੈਲਪ ਕਰਦੀਆਂ, ਐਕਸੀਡੈਂਟ ਘੱਟ ਹੁੰਦੇ ਆ ਤੇ ਇਹਨਾਂ ਚੀਜ਼ਾਂ ਨਾਲ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਇਹ ਆਪਣੇ ਜਿਹੜੇ ਆਪਣੇ ਪੰਜਾਬੀ ਦੋਸਤ ਹੈ ਸੋਚਦੇ ਆ ਵੀ ਜਦੋਂ ਦੂਜੇ ਸਟੇਟਾਂ 'ਚ ਜਾਣਾ ਉੱਥੇ 75 75 ਤੇ ਦਵੱਲੀ ਜਾਣਾ। ਭਾਈ ਜਿੰਨੀ ਸਪੀਡ ਵਧਾਵਾਂਗੇ ਉਨੇ ਜ਼ਿਆਦਾ ਤੁਹਾਡਾ ਐਕਸੀਡੈਂਟ ਹੋਣ ਦਾ ਕੰਟਰੋਲ ਕਰਨ ਦੇ ਚਾਂਸ ਘੱਟ ਜਾਂਦੇ, ਐਕਸੀਡੈਂਟ ਹੋਣ ਦੇ ਚਾਂਸ ਵੱਧ ਜਾਂਦੇ। ਥੈਂਕ ਯੂ ਜੀ। ਹਾਂਜੀ ਜੀ ਬਿਲਕੁਲ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਬਿਲਕੁਲ ਜੀ, ਹਰ ਇੱਕ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ। ਜਿਹੜੇ ਵੱਖ-ਵੱਖ ਜਿਹੜੇ ਰੂਲਸ ਦੇ ਉੱਤੇ ਕੁਛ ਤੇਜ਼ ਦੀ ਗੱਲ ਕਰਦੇ ਆ, ਕੁਛ ਜਿਹੜੇ ਲਿਮਿਟ ਦੀ ਜਿਹੜੀ ਉਹ ਗੱਲ ਕਰਦੇ ਆ। ਸੋ ਡੈਫੀਨਿਟਲੀ ਰਾਜ, ਇਹ ਜਿਹੜੀ ਗੱਲ ਹੈ ਨਾ, ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਟਰੱਕ ਹੈਗਾ, ਜਦੋਂ ਟਰੱਕ 75 ਮਾਈਲ ਪਰ ਆਵਰ ਤੋਂ ਉੱਤੇ ਹੋ ਜਾਂਦਾ ਆ, ਮੈਂ ਖੁਦ ਟਰੱਕ ਚਲਾਇਆ ਹੈਗਾ, ਮੈਂ ਇੰਨੀ ਗੱਲ ਦਾ ਤਾਂ ਮੈਂ ਤੈਨੂੰ ਯਕੀਨ ਨਾ ਕਹਿ ਸਕਦਾ ਕਿ 75 ਮਾਈਲ ਪਰ ਆਵਰ ਤੋਂ ਟਰੱਕ ਜਦੋਂ ਉੱਤੇ ਚਲਾ ਜਾਂਦਾ ਤਾਂ ਡੈਫੀਨੇਟਲੀ ਟਰੱਕ ਜਿਹੜਾ ਸੰਭਾਲਣਾ ਜਾਂ ਉਹਨੂੰ ਕੰਟਰੋਲ ਕਰਨਾ ਜਿਹੜਾ ਉਹ ਬਹੁਤ ਟਫ ਹੋ ਜਾਂਦਾ, ਬਹੁਤ ਔਖਾ ਹੋ ਜਾਂਦਾ ਹੈ। ਔਰ ਇਸ ਮਾਮਲੇ ਦੇ ਵਿੱਚ ਇੱਕ ਗੱਲ ਮੈਂ ਕਰਾਂ ਕਿ ਜਦੋਂ ਇੱਕ ਅਸੀਂ ਟਰੱਕ ਦੀ ਸਪੀਡ ਦੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਹੀ ਜਿਹੜੀ ਕੱਲ ਮੈਨੂੰ ਇੱਕ ਟਿਕਟ ਕਿਸੇ ਨੇ ਭੇਜੀ ਹੈ, ਜਿਹੜੀ ਇਸ ਵੇਲੇ ਕਾਫੀ ਵਾਇਰਲ ਹੋ ਰਹੀ ਹੈ WhatsApp ਦੇ ਵਿੱਚ, ਕਿ ਜਿਹਦੇ ਵਿੱਚ ਆਪਣਾ ਇੱਕ ਡਰਾਈਵਰ ਜਿਹੜਾ ਆ ਉਹ ਟਰੱਕ ਚਲਾ ਰਿਹਾ ਤੇ ਉਹਦੇ ਨਾਲ ਦੇ ਨਾਲ ਉਹਨੇ ਆਪਣਾ ਜਿਹੜਾ ਸਮਾਰਟਫੋਨ ਆ, ਦੇਖੋ ਪੁਲਿਸ ਵਾਲੇ ਨੇ ਵੀ ਨਾ ਪੂਰੀ ਰੀਝ ਦੇ ਨਾਲ ਉਹਨੂੰ ਟਿਕਟ ਦਿੱਤੀ ਆ ਔਰ ਟਿਕਟ ਦੇ ਵਿੱਚ ਲਿਖਿਆ ਆ ਉਹਨੇ ਉੱਤੇ ਕਿ ਡਰਾਈਵਰ ਦਾ ਜਿਹੜਾ ਸਮਾਰਟਫੋਨ ਆ ਉਹ ਜਿਹੜਾ ਡੈਸ਼ਬੋਰਡ ਦੇ ਉੱਤੇ ਉਹਨੇ ਮਾਊਂਟ ਕੀਤਾ ਆ ਤੇ ਉਹ ਡੈਸ਼ਬੋਰਡ ਤੇ ਮਾਊਂਟ ਕਰਕੇ ਵਰਲਡ ਕ੍ਰਿਕਟ ਕੱਪ ਦਾ ਆਸਟ੍ਰੇਲੀਆ ਵਰਸਸ ਇੰਡੀਆ ਮੈਚ ਦੇਖ ਰਿਹਾ। ਇੱਥੇ ਰੁਕ ਜੀ। ਉਹਨੇ ਇਹ ਪੂਰੀ ਵਰਡਿੰਗ ਲਿਖੀ ਆ ਨਾਲ ਕਿ ਕੀ ਕਰ ਰਿਹਾ, ਮੈਚ ਦੇਖ ਰਿਹਾ, ਸਾਰਾ ਕੁਝ ਲਿਖ ਕੇ ਉਹਨੇ ਟਿਕਟ ਦਿੱਤੀ ਆ ਉਹਨੂੰ ਬੰਦੇ ਨੂੰ। ਤੇ ਮੈਨੂੰ ਇੱਕ ਵਾਰੀ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋ ਯਾਰ ਕਿ ਜੇ ਅਸੀਂ ਸਪੀਡ ਸਾਡੀ 75 ਤੇ ਆ ਤੇ ਅਸੀਂ ਏਦਾਂ ਦੇ ਕੰਮ ਕਰ ਰਹੇ ਹਾਂ, ਅਸੀਂ ਫੋਨ ਅੱਗੇ ਰੱਖ ਕੇ ਤੇ ਅਸੀਂ ਪੂਰੀਆਂ ਵੀਡੀਓ ਵਾਚ ਕਰ ਰਹੇ ਹਾਂ, ਕੀ ਅਸੀਂ ਪੂਰੀ ਸੁਰਤ ਦੇ ਵਿੱਚ ਅਸੀਂ ਟਰੱਕ ਨਹੀਂ ਸੰਭਾਲ ਸਕਦੇ ਤੇ ਵੀਡੀਓ ਦੇਖਦੇ ਕੀ ਅਸੀਂ ਉਸ ਟਰੱਕ ਨੂੰ ਕੰਟਰੋਲ ਕਰ ਸਕਦੇ ਹਾਂ? ਇਹ ਚੀਜ਼ ਜਿਹੜੀ ਆ ਇਹ ਬਹੁਤ ਜਿਹੜੇ ਭਾਜੀ ਵੀ ਹੁਣੇ ਕਹਿ ਕੇ ਗਏ ਆ, ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਇਹਨਾਂ ਦੀ ਸਪੀਡ ਬੱਝੀ ਆ, ਇਹਨਾਂ ਦੀ ਸਪੀਡ ਕੰਟਰੋਲ ਤੇ ਆ। ਇਹ ਜਿਹੜੀ ਚੀਜ਼ ਆ ਔਰ ਇਹ ਸਪੀਡ ਦੇ ਨਾਲ ਨਾਲ ਜਿਹੜੇ ਆ ਲੱਛਣ ਦੂਜੇ ਆ, ਮਤਲਬ ਮੈਨੂੰ ਤਾਂ ਸਾਰੀ ਸਮਝ ਨਹੀਂ ਆਉਂਦੀ ਵੀ ਇਹ ਚੀਜ਼ ਕਿੱਦਾਂ ਇਹ ਕੰਟਰੋਲ ਹੋ ਸਕਦੀ ਹੈ। ਅੱਜ ਦੀ ਤਰੀਕ ਦੇ ਵਿੱਚ ਸਾਡਾ ਇੰਨਾ ਜ਼ਿਆਦਾ ਵੱਡਾ ਪ੍ਰੋਬਲਮ ਪਈ ਹੋਈ ਆ, ਇਸ ਵੇਲੇ ਐਡੀ ਜ਼ਿਆਦਾ ਵੱਡੀ ਪ੍ਰੋਬਲਮ ਪਈ ਆ ਕਿ ਸਾਨੂੰ ਇੰਨੀਆਂ ਗੱਲਾਂ ਦਾ ਪਤਾ ਲੱਗ ਰਿਹਾ ਕਿ ਸਾਡੇ ਡਰਾਈਵਰ ਜਿਹੜੇ ਆ ਪੂਰੀਆਂ ਮੂਵੀਜ਼
ਹਿੰਦੀ ਪੰਜਾਬੀ ਮੂਵੀਜ਼ ਪੂਰੀਆਂ ਗੇਟ ਦੇ ਵਿੱਚ 2-2 3-3 ਮੂਵੀਜ਼ ਦੇਖ ਲੈਂਦੇ ਆ ਜੀ ਬਿਲਕੁਲ ਇਹ ਬਹੁਤ ਮਤਲਬ ਰਿਸਕੀ ਆ, ਬਹੁਤ ਜ਼ਿਆਦਾ ਰਿਸਕੀ ਆ, ਇਹ ਮਤਲਬ ਇਦਾਂ ਕੰਮ ਨਹੀਂ ਜੀ। ਇਹ ਬਹੁਤ ਵੱਡਾ ਇਸ ਵੇਲੇ ਜਿਹੜਾ ਆ ਇਹ ਇਸ ਵੇਲੇ ਬਹੁਤ ਵੱਡੀ ਪ੍ਰੋਬਲਮ ਇਹ ਖੜੀ ਆ ਸਾਡੇ ਨਾਲ। ਹਰ ਟਰੱਕਿੰਗ ਕੰਪਨੀ ਚਲੇ ਜਾਓ ਉਹ ਇਹੋ ਹੀ ਰੌਲਾ ਪਾਉਂਦੇ ਆ ਕਿ ਅਸੀਂ ਥੱਕ ਗਏ ਡਰਾਈਵਰਾਂ ਨੂੰ ਕਹਿ ਕੇ ਅਸੀਂ ਆਪਣੇ ਟੈਬਲੇਟ ਵੀ ਆਫ ਕਰਵਾਤੀਆਂ, ਅਸੀਂ ਆਹ ਵੀ ਕਰਤੀਆਂ, ਉਹ ਆਪਣੇ ਫੋਨਾਂ ਤੇ ਦੇਖੀ ਜਾਂਦੇ ਆ। ਸਪੀਡ ਦੀ ਗੱਲ ਤਾਂ ਅਸੀਂ ਯਾਰ ਬਾਅਦ ਦੇ ਵਿੱਚ ਕਰੀਏ, ਪਹਿਲਾਂ ਇਸ ਪ੍ਰੋਬਲਮ ਦਾ ਨਜਿੱਠੋ ਜਿਹੜੀਆਂ ਤੁਹਾਡੇ ਹੱਥ 'ਚ ਆ। ਮਤਲਬ ਕੀ ਇਹ ਲੀਗਲ ਹੈਗਾ ਕਿ ਤੁਸੀਂ ਵੀਡੀਓ ਪੂਰੀ ਦੀ ਪੂਰੀ ਮੂਵੀਆਂ ਦੇਖੋ ਤੁਸੀਂ ਚੱਲਦੇ ਟਰੱਕ ਦੇ ਵਿੱਚ? ਜੀ ਬਿਲਕੁਲ ਬਹੁਤ ਰਿਸਕੀ ਆ, ਤੇ ਕੱਲੀ ਆਪਣੀ ਨਹੀਂ ਬਾਕੀਆਂ ਦੀ ਵੀ ਜਿਹੜੇ ਨਾਲ ਤੁਹਾਡੇ ਨਾਲ ਉਸ ਟਾਈਮ ਦੇ ਉੱਤੇ ਜਿਹੜੇ ਰੋਡ ਦੇ ਉੱਤੇ ਹੁੰਦੇ ਆ, ਉਹ ਫਿਰ ਅਜਿਹੇ ਜਿਹੜੇ ਡਰਾਈਵਰ ਉਹਨਾਂ ਦੀ ਜਾਨ ਵੀ ਜਿਹੜੀ ਉਹ ਰਿਸਕ ਦੇ ਵਿੱਚ ਪਾਉਂਦੇ ਆ। ਇਹ ਕੰਮ ਜਿਹੜਾ ਬਿਲਕੁਲ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਮਨਾਹੀ ਹੈਗੀ ਆ, ਪਰ ਗੱਲ ਆ ਵੀ ਮੰਨੇ ਤੇ ਤਾਂ ਆ, ਪਰ ਜਿਹੜਾ ਫੜਿਆ ਜਾਂਦਾ ਆ ਫਿਰ ਉਹ ਕਹਿੰਦਾ ਵੀ ਮੈਨੂੰ ਟਿਕਟ ਜਿਹੜੀ ਹੋ ਕਿਤੇ ਪਤਾ ਨਹੀਂ ਐਵੇਂ ਦੇਤੀ ਆ। ਅਗਲੇ ਕਾਲਰ ਨੇ ਜਸਬੀਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜਸਬੀਰ ਜੀ? ਵੀਰ ਜੀ ਆਪਣਾ ਮੇਰਾ ਇੱਕ ਸਵਾਲ ਥੋੜਾ ਵੀਰ ਜੀ ਨੂੰ ਵੀ ਮੈਂ ਪੁੱਛਣਾ ਸੀ ਵੀ ਜਿਵੇਂ ਅਸੀਂ ਜੁਗਾ ਸੀਡੀਓ ਸਲੀਨਸ ਗਏ 4 ਘੰਟੇ ਡਰਾਈਵ ਪੈ ਗਈ, ਉੱਥੇ ਅਸੀਂ ਚੈੱਕਨ ਕਰਾ ਕੇ ਬਹਿ ਗਏ ਤੇ ਅਸੀਂ ਔਨ ਡਿਊਟੀ ਜਾਣਾ ਵਾ, ਜਦੋਂ 8 ਘੰਟੇ ਤੋਂ ਬਾਅਦ ਅੱਧਾ ਘੰਟਾ ਆਫ ਡਿਊਟੀ ਬਣੀ, ਉਹ ਕਿਸ ਤਰ੍ਹਾਂ ਪਾ ਸਕਦੇ ਆ? ਰਮਨ ਹਾਂਜੀ, ਇੱਕ ਉਹਨਾਂ ਦੀ ਆਵਾਜ਼। ਅੱਛਾ ਚਲੋ ਮੈਂ ਥੋੜਾ ਜਿਹਾ ਮੈਨੂੰ ਸਮਝ ਆ ਗਈ ਕਿ ਜੇ ਉੱਥੇ 4 ਘੰਟੇ ਬੈਠੇ ਆ ਤੇ 4 ਘੰਟੇ ਡਰਾਈਵ ਪਾ ਕੇ 8 ਘੰਟੇ ਹੋ ਗਏ, ਅੱਧੇ ਘੰਟੇ ਦੀ ਆਫ ਡਿਊਟੀ ਪਾਉਣੀ ਆ। ਡੈਫੀਨੇਟਲੀ ਤੁਸੀਂ ਜੇ ਔਨ ਡਿਊਟੀ 'ਚ ਬੈਠੇ ਹੈਗੇ ਆ ਤੇ ਤੁਸੀਂ ਹਾਫ ਐਨ ਆਵਰ ਦੀ ਆਫ ਡਿਊਟੀ ਪਾ ਕੇ ਤੇ ਆਪਣੇ ਆਪ ਨੂੰ ਫਰਕ ਕਰ ਲੈਂਦੇ ਆ ਟਰੱਕ ਤੋਂ, ਤੇ ਡੈਫੀਨੇਟਲੀ ਪੈ ਸਕਦੀ ਆ। ਪਰ ਇਹ ਟੈਕਨੀਕਲ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਇਹ ਆ ਕਿ ਤੁਸੀਂ ਆਲਰੇਡੀ ਔਨ ਡਿਊਟੀ ਬੈਠੇ ਆ, ਔਨ ਡਿਊਟੀ ਦੇ ਵਿੱਚ ਤੁਸੀਂ ਆਫ ਡਿਊਟੀ ਆਪਣੇ ਆਪ ਨੂੰ ਹਾਫ ਐਨ ਆਵਰ ਦੀ ਕਰਨਾ ਹੈ, ਤੇ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਉਹਦੇ 'ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬਸ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਦਲਜੀਤ ਜੀ। ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਭ ਕੁਐਸਚਨ ਹੈ, ਜਿੱਦਾਂ ਕਈ ਵਾਰੀ ਆਪਾਂ ਲੋਡ ਚੱਕਣ ਜਾਂਦੇ ਆ ਜੀ ਜਾਂ ਲੋਡ ਡਿਲੀਵਰ ਕਰਨ ਜਾਂਦੇ ਆ, ਉਹ ਕਈ ਵਾਰ ਉਹਨਾਂ ਦੇ ਉਹ ਤੁਹਾਨੂੰ ਉੱਥੇ ਰੁਕਣ ਦੀ ਦਿੰਦੇ ਨਹੀਂ ਹੈਗੇ ਵੀ ਤੁਸੀਂ ਸਾਡੇ ਜਿਹੜਾ ਇਸ ਏਰੀਏ 'ਚ ਨਹੀਂ ਰੁਕ ਸਕਦੇ। ਉਹਨਾਂ ਦਾ ਯਾਰਡ ਜਿਹੜਾ ਅੱਧੇ ਮਾਈਲ ਤੇ ਜਾਂ ਮਾਈਲ ਤੇ ਹੁੰਦਾ ਜੀ, ਤੇ ਜਦੋਂ ਆਪਾਂ ਮਾਈਲ ਤੋਂ ਜਿੱਦਾਂ ਤੁਸੀਂ ਖੜ ਗਏ ਜੀ, ਤੁਸੀਂ 9 ਘੰਟੇ ਤੁਸੀਂ ਉੱਥੇ ਜਾ ਕੇ ਰੁਕ ਗਏ ਆ, ਪਰ ਤੁਹਾਡੀ ਲਾਗ ਬੁੱਕ ਜਿਹੜੀ ਆ ਹੁਣ ਉਹ ਨਹੀਂ ਚੱਲਦੀ, ਉਹ 10 ਘੰਟੇ ਬਾਅਦ ਚੱਲਣੀ ਹੈ ਜੀ ਸੌਣ ਤੋਂ ਬਾਅਦ, ਤੇ 9 ਘੰਟੇ ਬਾਅਦ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਡਿਲੀਵਰ ਕਰਨ ਦੀ ਜਾਂ ਪਿਕ ਕਰਨ ਦੀ ਜੀ, ਉਹ ਤੁਸੀਂ ਫਿਰ ਕਿਵੇਂ ਉੱਥੋਂ ਔਨ ਡਿਊਟੀ ਪਾ ਕੇ ਆਉਣਾ, ਡਰਾਈਵ ਪਾ ਕੇ ਆਉਣਾ, ਕੀ ਪਾ ਕੇ ਆਉਣਾ, ਜਾਂ ਉਹ ਕਿਹੜੀ ਸਪੀਡ ਨਾਲ ਤੁਸੀਂ ਆ ਸਕਦੇ ਆ, ਜਿਹੜਾ ਮਿਨੀਮਮ ਸਪੀਡ ਕੋਈ ਇਹਨਾਂ ਨੇ ਫਿਕਸ ਕੀਤੀ, ਕਿਵੇਂ ਕੀਤਾ ਜੀ? ਜੀ ਮੈਨੂੰ ਤੁਹਾਡਾ ਪਹਿਲਾ ਪਾਰਟ ਨਹੀਂ ਕੁਐਸਚਨ ਦਾ ਸੁਣਿਆ ਭਾਜੀ, ਸਮਝ ਨਹੀਂ ਆਇਆ, ਦੁਬਾਰਾ ਪੁੱਛ ਲਿਓ ਜੀ ਦਲਜੀਤ ਜੀ। ਮੇਰਾ ਸਰ ਕੁਐਸਚਨ ਹੈ ਵੀ ਜਿੱਦਾਂ ਤੁਸੀਂ ਜਾਂ ਪਿਕ ਕਰਨ ਜਾਂਦੇ ਜਾਂ ਡਿਲੀਵਰ ਕਰਨ ਜਾਂਦੇ ਆ ਲੋਡ, ਕਈ ਵਾਰ ਉਹਨਾਂ ਦੇ ਲੋਕੇਸ਼ਨ ਤੇ ਉਹਨਾਂ ਕੋਲ ਇਨਫ ਸਪੇਸ ਨਹੀਂ ਹੁੰਦੀ, ਉਹ ਤੁਹਾਨੂੰ ਕਹਿੰਦੇ ਵੀ ਅੱਧੇ ਮਾਈਲ ਤੇ ਜਾਂ ਮਾਈਲ ਤੇ ਜਾ ਕੇ ਰੁਕ ਜਾਓ, ਉੱਥੇ ਜਗ੍ਹਾ ਆ, ਜਾਂ ਟਰੱਕ ਸਟਾਪ ਤੇ ਖੜ ਜਾਓ, ਮਾਈਲ ਤੇ ਟਰੱਕ ਸਟਾਪ ਆ ਤੇ ਸਵੇਰੇ ਆਇਓ ਤੁਸੀਂ। ਹੁਣ ਤੁਸੀਂ ਰੁਕ ਗਏ ਜੀ, ਤੁਸੀਂ 10 ਘੰਟੇ ਦੀ ਸਲੀਪ ਲੈਣੀ ਹੈ ਜੀ, ਪਰ ਤੁਸੀਂ 9 ਘੰਟੇ ਬਾਅਦ ਤੁਹਾਡੀ ਅਪਾਇੰਟਮੈਂਟ ਹੈ ਜੀ, ਤੁਹਾਡੀ ਸਲੀਪ ਵੀ ਪੂਰੀ ਨਹੀਂ ਹੋਈ ਪਰ ਤੁਹਾਡੀ ਅਪਾਇੰਟਮੈਂਟ ਵੀ 9 ਘੰਟੇ ਬਾਅਦ ਹੈ, ਉਹ ਤੁਸੀਂ ਫਿਰ ਕਿਵੇਂ ਆਉਣਾ ਜੀ ਉਸ ਮਾਈਲ ਜਾਂ ਅੱਧੇ ਮਾਈਲ ਤੋਂ ਉਸ ਲੋਕੇਸ਼ਨ ਤੇ ਜਿੱਥੇ ਤੁਸੀਂ ਡਿਲੀਵਰ ਕਰਨਾ ਜਾਂ ਪਿਕ ਕਰਨਾ ਜੀ? ਜੀ ਥੈਂਕ ਯੂ ਜੀ। ਜੀ ਡੈਫੀਨੇਟਲੀ ਟੈਕਨੀਕਲ ਕੁਐਸਚਨ ਹੈਗਾ ਆ, ਕੁਛ ਇੱਕ ਤਰੀਕੇ ਹੈਗੇ ਆ। ਜੇ ਤਾਂ ਮੀਲ ਤੇ ਆ, ਦੇਖੋ ਮਾਈਲ ਦੇ ਵਿੱਚ ਜੇ ਤੁਹਾਡੀ 1 ਮਾਈਲ ਦਾ ਜਿਹੜਾ ਆ ਉਹ ਐਡਾ ਮਤਲਬ ਕਿ ਫਰਕ ਨਹੀਂ ਹੁੰਦਾ, ਕਿਉਂਕਿ ਜਿਹੜੀ ELD ਹੈਗੀ ਆ ਤੁਹਾਡੀ 5 ਮਾਈਲ ਤੋਂ ਥੱਲੇ ELD ਆਨ ਨਹੀਂ ਹੁੰਦੀ, ਜਾਂ ਤੁਹਾਡੀ AOBRD ਦੀ ਜਿਹੜੀ ਥ੍ਰੈਸ਼ਹੋਲਡ ਸਪੀਡ 15 ਮਾਈਲ ਪਰ ਆਵਰ ਹੈ ਉਸ ਤੋਂ ਬਾਅਦ ਆਨ ਹੁੰਦੀ ਆ। ਸੋ 1 ਮਾਈਲ ਦਾ ਜਿਹੜੀ ਸਿਚੁਏਸ਼ਨ ਹੈ ਮੈਂ ਉਹਦੇ ਵਿੱਚ ਜ਼ਿਆਦਾ ਐਡਾ ਕੰਸਰਨ ਨਹੀਂ ਹੈਗਾ, ਕਿਉਂਕਿ ਜੇ ਤੁਹਾਡੀ ਸਲੀਪ ਹੈਗੀ ਆ, ਤੁਹਾਡੀ ਸਲੀਪ ਦੇ ਵਿੱਚ ਹੈਗਾ ਆ ਕਿ ਤੁਸੀਂ ਸਲੀਪ 'ਚ 10 ਘੰਟੇ ਦੀ ਸਲੀਪ ਹੈ, 9 ਘੰਟੇ ਬਾਅਦ ਡੈਫੀਨੇਟਲੀ ਉਹ ਜੇ ਤੁਸੀਂ ਉਹਦੇ ਵਿੱਚ ਉੱਠ ਕੇ ਤੁਸੀਂ ਔਨ ਡਿਊਟੀ ਆਫ ਡਿਊਟੀ ਕੁਝ ਵੀ ਕਰਦੇ, ਸਲੀਪ ਤੁਹਾਡੀ ਡਿਸਟਰਬ ਹੁੰਦੀ ਆ, ਉਹਦੇ ਵਿੱਚ ਉਹ ਸਲੀਪ ਤੁਹਾਡੀ ਕੰਮ ਨਹੀਂ ਆਉਂਦੀ 9 ਘੰਟੇ। ਉਸ ਟਾਈਮ ਤੇ ਜਿਹੜਾ ਤੁਹਾਡਾ ਡਿਸਪੈਚਰ ਹੈਗਾ ਆ ਉਹਨੂੰ ਉਸ ਟਾਈਮ ਤੇ ਵਰਕ ਕਰਨਾ ਪਊਗਾ ਕਿ ਜਿਹੜਾ ਮੇਰਾ ਡਰਾਈਵਰ ਹੈਗਾ ਈਧਰ ਉਹਦੀ ਜਿਹੜੀ ਅਪਾਇੰਟਮੈਂਟ ਆ ਉਹ 1 ਘੰਟਾ ਅੱਗੇ ਮੂਵ ਕਰੋ, ਜਾਂ ਉਹ ਡਰਾਈਵਰ ਨੂੰ ਤੁਸੀਂ ਹੁਣ ਲੋਡ ਕਰੋ। ਸੋ ਡੈਫੀਨੇਟਲੀ ਉਹਦੇ ਸਿਲਸਿਲੇ ਦੇ ਵਿੱਚ ਤੁਹਾਡਾ ਜਿਹੜਾ ਡਿਸਪੈਚਰ ਆ ਉਹਦੀ ਟਾਈਮ ਮੈਨੇਜਮੈਂਟ ਜਿਹੜੀ ਆ ਉਹਨੂੰ ਕੰਮ ਕਰਨਾ ਪੈਣਾ
ਕਿ ਉਹਨੇ ਤੁਹਾਡੀ ਅਪਾਇੰਟਮੈਂਟ ਜਿਹੜੀ ਆ 1 ਘੰਟਾ ਅੱਗੇ ਮੂਵ ਕਰਾਉਣੀ ਆ ਜਾਂ ਕਿ ਉਹਨੇ ਤੁਹਾਨੂੰ ਉਦੋਂ ਲੋਡ ਕਰਾਉਣਾ ਆ। ਸੋ ਉਹਨੂੰ ਵਰਕਆਊਟ ਕਰਨਾ ਪਊਗਾ ਬ੍ਰੋਕਰ ਦੇ ਨਾਲ। ਇਹਦੇ ਵਿੱਚ ਡਰਾਈਵਰ ਦੇ ਉੱਤੇ ਜ਼ਿਆਦਾ ਬਰਡਨ, ਕਿਉਂਕਿ ਆਪਾਂ ਹਰੇਕ ਚੀਜ਼ ਜਿਹੜੀ ਹੈ ਨਾ ਹਰੇਕ ਚੀਜ਼ ਡਰਾਈਵਰ ਦੇ ਉੱਤੇ ਬਰਡਨ ਪਾਈ ਜਾਂਦੀ ਕਿ ਡਰਾਈਵਰ ਨੂੰ ਕੀ ਕਰਨਾ ਪਊਗਾ, ਡਰਾਈਵਰ ਕਿੱਦਾਂ ਉਹਨੂੰ ਕਰੇ। ਔਰ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਤੁਹਾਡੇ ਡਿਸਪੈਚਰ ਨਾਲ ਮਿਲ ਕੇ ਸੋਲਵ ਕਰਨੀਆਂ ਪੈਣੀਆਂ, ਨਾ ਕਿ ਤੁਸੀਂ ਆਪ ਸੋਲਵ ਕਰੋ। ਸੋ ਡੈਫੀਨੇਟਲੀ ਇਹਦੇ ਵਿੱਚ ਡਿਸਪੈਚਰ ਦਾ ਰੋਲ ਥੋੜਾ ਜਿਹਾ ਜ਼ਿਆਦਾ ਹੋਊਗਾ ਜੀ। ਤੇ ਇੱਕ ਰਮਨ ਜੀ ਸਵਾਲ ਪੁੱਛਿਆ ਜਾ ਰਿਹਾ, ਕਹਿੰਦੇ ਵੀ ਜੇ ਕੰਪਨੀ ਬੇਸ ਤੇ ਵਿਦਿਨ 100 ਮੀਲ ਦੇ ਵਿੱਚ ਹੀ ਕੋਈ ਪਿਕਅਪ ਤੇ ਡਿਲੀਵਰੀ ਹੈਗੀ ਆ, ELD ਦਾ ਰੂਲ ਕੀ ਉਸ ਦੇ ਉੱਤੇ ਲਾਗੂ ਆ? ਆਈ ਥਿੰਕ ਕੁਝ 에ਅਰ ਮਾਈਲਸ ਨੂੰ ਲੈ ਕੇ ਪਹਿਲੋਂ ਐਗਜ਼ੈਂਪਸ਼ਨ ਵਗੈਰਾ ਸੀਗੀ। ਦੇਖੋ ਜੀ, ਜਿਹੜੀ ਉਹ ਐਗਜ਼ੈਂਪਸ਼ਨ ਹੈਗੀ ਆ ਐਗ ਪ੍ਰੋਡਕਟ ਐਗਜ਼ੈਂਪਸ਼ਨ, ਉਹ ਐਗ ਪ੍ਰੋਡਕਟ ਐਗਜ਼ੈਂਪਸ਼ਨ ਦੇ ਵਿੱਚ ਆਉਂਦੀ ਆ। ਉਹਦੇ ਵਿੱਚ ਕੀ ਆ ਕਿ ਤੁਹਾਡਾ 150 에ਅਰ ਮਾਈਲ ਰੇਡੀਅਸ ਜਿਹੜਾ ਕਿ ਸੜਕ ਦੇ ਜ਼ਮੀਨੀ ਪੱਧਰ ਦੇ ਉੱਤੇ 172.5 ਮਾਈਲ ਬਣਦਾ ਆ। ਸੋ ਉਹਦੇ ਵਿੱਚ ਜੇ ਤੁਸੀਂ ਕੋਈ ਵੀ ਐਗ ਪ੍ਰੋਡਕਟ ਚੁੱਕ ਰਹੇ ਆ ਜਿਹੜਾ ਨਾਨ ਪ੍ਰੋਸੈਸਡ ਹੈਗਾ, ਪ੍ਰੋਸੈਸ ਨਹੀਂ ਹੈਗਾ, ਯਾਨੀ ਕਿ ਉਹਨੂੰ ਕੱਟ ਵੱਢ ਕੇ ਪੈਰੀਸ਼ੇਬਲ ਆ ਮਤਲਬ ਨਾ, ਨਾਟ ਪੈਰੀਸ਼ੇਬਲ, ਨਾਟ ਨਾਨ ਪ੍ਰੋਸੈਸਡ। ਪੈਰੀਸ਼ੇਬਲ ਤਾਂ ਸਾਰੇ ਆ, ਨਾਨ ਪ੍ਰੋਸੈਸਡ। ਜੇ ਮੰਨ ਲਓ ਕਿ ਕੋਈ ਵੀ ਐਸਾ ਪ੍ਰੋਡਕਟ ਹੈਗਾ ਜਿਹੜਾ ਜਿੱਦਾਂ ਹੁਣ ਆਲੂ ਲੱਦੇ ਆ ਤੇ ਆਲੂ ਨਾਨ ਪ੍ਰੋਸੈਸ ਉਦਾਂ ਹੀ ਕਈ ਵਾਰੀ ਲੱਗ ਦਿੰਦੇ ਆ ਵਿੱਚ। ਹਦਵਾਣਾ ਹੈਗਾ ਉਹ ਨਾਨ ਪ੍ਰੋਸੈਸਡ ਹੈਗਾ, ਉਹਨੂੰ ਉਦਾਂ ਹੀ ਵਿੱਚ ਸਿੱਟ ਕੇ ਤੁਹਾਨੂੰ ਤਰਬੂਜ ਨੂੰ ਲੱਤਾ ਹੈਗਾ ਬਿਨਾਂ ਦੇ ਵਿੱਚ। ਸੋ ਉਹ ਪ੍ਰੋਸੈਸ ਨਹੀਂ ਕੀਤਾ ਗਿਆ। ਸੋ ਐਸਾ ਕੋਈ ਵੀ ਪ੍ਰੋਡਕਟ ਜਿਹੜਾ ਤੁਸੀਂ ਨਾਨ ਪ੍ਰੋਸੈਸ ਚੁੱਕ ਰਹੇ ਹੈਗੇ ਆ, ਉਹ ਜਦੋਂ ਤੁਸੀਂ 172 ਮਾਈਲ ਦੇ ਰੇਡੀਅਸ ਦੇ ਵਿੱਚ ਚਲੇ ਜਾਂਦੇ ਆ, ਤੁਹਾਡੀ ELD ਐਗਜ਼ੈਂਪਸ਼ਨ ਸ਼ੁਰੂ ਹੋ ਜਾਂਦੀ ਆ। ਉਸ ਤੋਂ ਬਾਅਦ ਤੁਹਾਡੀ ELD ਜਿਹੜੀ ਆਫ ਡਿਊਟੀ ਚਲੀ ਜਾਂਦੀ ਆ। ਉਹਦੇ ਦਰਮਿਆਨ ਤੁਸੀਂ 172 ਮਾਈਲ ਦੇ ਵਿੱਚ ਜਿਹੜਾ ਵੀ ਪ੍ਰੋਡਕਟ ਚੱਕਦੇ ਆ, ਅਨਲੈਸ ਸਾਰੇ ਹੀ ਪ੍ਰੋਡਕਟ ਤੁਹਾਡੇ ਟਰੱਕ ਦੇ ਵਿੱਚ ਕੋਈ ਵੀ ਇੱਕ ਵੀ ਪੈਲਟ, ਇੱਕ ਵੀ ਪੀਸ ਜਿਹੜਾ ਆ ਉਹ ਪ੍ਰੋਸੈਸ ਫੂਡ ਨਹੀਂ ਹੋਣਾ ਚਾਹੀਦਾ। ਸਾਰੇ ਦਾ ਸਾਰਾ ਤੁਸੀਂ ਨਾਨ ਪ੍ਰੋਸੈਸ ਚੁੱਕਦੇ ਆ, ਉਹ ਚਾਹੇ ਇੱਕ ਪਿਕਅਪ ਹੈ, 2 ਆ, 3 ਆ, 4 ਆ, 5 ਆ, 10 ਆ, ਉਹ ਸਾਰੀਆਂ ਕਰਨ ਤੋਂ ਬਾਅਦ ਜਦੋਂ ਤੁਸੀਂ 172 ਮੀਲ ਦੇ ਰੇਡੀਅਸ ਤੋਂ ਬਾਹਰ ਨਿਕਲਦੇ ਆ ਤੇ ਤੁਹਾਡੀ ਐਗ ਐਗਜ਼ੈਂਪਸ਼ਨ ਖਤਮ ਹੁੰਦੀ ਆ, ਤੁਹਾਡੀ ELD ਸ਼ੁਰੂ ਹੋ ਜਾਂਦੀ ਆ। ਸੋ ਇਹ ਐਗਜ਼ੈਂਪਸ਼ਨ ਹੈਗੀ ਆ, ਇਹ ਬੜੀ ਡੈਲੀਕੇਟ ਐਗਜ਼ੈਂਪਸ਼ਨ ਹੈਗੀ ਆ, ਕਿਉਂਕਿ ਅਸੀਂ ਜਿਹੜੇ ਪ੍ਰੋਡਿਊਸ ਵਾਲੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਮਲਟੀਪਲ ਪਿਕਅਪਸ ਹੁੰਦੀਆਂ ਤੇ ਪ੍ਰੋਸੈਸ ਫੂਡ ਜਿਹੜਾ ਆ ਉਹ ਕਿਤੇ ਨਾ ਕਿਤੇ ਸਾਡੇ ਟਰੱਕ ਦੇ ਵਿੱਚ ਹੋ ਜਾਂਦਾ। ਸੋ ਉਹਦੇ ਕਰਕੇ ਇਹ ਐਗਜ਼ੈਂਪਸ਼ਨ ਮੋਸਟਲੀ ਸਾਡੇ ਤੇ ਲਾਗੂ ਨਹੀਂ ਹੁੰਦੀ। ਲਾਗੂ ਹੁੰਦੀ ਆ, ਕਰ ਸਕਦੇ ਆ, ਇਹਨੂੰ ਵੈਰੀ ਕੇਅਰਫੁਲੀ ਇਹਨੂੰ ਫੋਲੋ ਕਰ ਸਕਦੇ ਆ, ਲੈ ਸਕਦੇ ਆ ਐਗਜ਼ੈਂਪਸ਼ਨ। ਪਰ ਅਗੇਨ ਉਹਦੇ ਲਈ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਆ ਉਹ ਫੋਲੋ ਕਰਨਾ ਪਊਗਾ, ਉਹਦੇ ਪੇਪਰ ਵਰਕ ਪੂਰਾ ਆਪਣੇ ਕੋਲ ਰੱਖਣਾ ਪਊਗਾ ਤਾਂ ਕਿ ਜਿਹੜਾ ਲਾਅ ਐਨਫੋਰਸਮੈਂਟ ਵਾਲਾ ਤੁਹਾਨੂੰ ਰੋਕੇ ਉਹਨੂੰ ਤੁਸੀਂ ਫੁੱਲੀ ਢੰਗ ਤਰੀਕੇ ਨਾਲ ਸਮਝਾ ਸਕੋ ਕਿ ਤੁਸੀਂ ਕਿਹੜੀ ਐਗਜ਼ੈਂਪਸ਼ਨ ਲੈ ਰਹੇ ਆ। ਜੀ ਬਿਲਕੁਲ। ਤੇ ਇੱਥੇ ਜਿਹੜਾ ਆਪਣਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਵੀ ਜਿਹੜਾ ਸਮਾਪਤ ਆ। ਤੇ ਸਨੀ ਗਰੇਵਾਲ ਹੁਣਾਂ ਨੇ ਫੇਸਬੁੱਕ ਤੇ ਪੁੱਛਦੇ, ਕਹਿੰਦੇ ਵੀ 65 ਸਪੀਡ ਲਿਮਟ ਤੇ ਉਹਨਾਂ ਦਾ ਸਵਾਲ ਇਹ ਸੀਗਾ ਵੀ ਜੇ ਇੱਕ ਟਰੱਕ ਨੇ ਦੂਜੇ ਨੂੰ ਪਾਸ ਕਰਨਾ ਹੋਇਆ ਤੇ ਕਿੱਦਾਂ ਜਿਹੜਾ ਉਹ ਇੱਕ ਦੂਜੇ ਨੂੰ ਕੋਈ ਪਾਸ ਕਰ ਸਕਣਗੇ। ਕਾਫੀ ਅਨਸੇਫ ਕਹਿੰਦੇ ਹੋ ਜਾਊਗਾ ਤੇ ਕਈ ਲੋਕ ਕਾਲੇ ਇੰਨੇ ਹੁੰਦੇ ਆ ਵੀ ਸਾਈਡ ਥਾਣੀ ਸ਼ੋਲਡਰ ਥਾਣੀ ਫਿਰ ਆਪਣੀ ਗੱਡੀ ਕੱਢ ਕੇ ਲਿਜਾਣ ਨੂੰ ਜਿਹੜੀ ਉਹ ਕਰਦੇ ਹੁੰਦੇ ਨੇ। ਸੋ ਇਹ ਚੀਜ਼ ਹੈਗੀ ਆ। ਸੋ ਇਹ ਵੀ ਜਿਹੜਾ ਉਹਨਾਂ ਨੇ ਉਸ ਦੇ ਵਿੱਚ ਕਮੈਂਟ ਜਿਹੜਾ ਕੀਤਾ ਆ। ਅਤੇ ਹਰਜੋਤ ਸਿੰਘ ਜੀ, ਰਮਨ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਇਸ ਪ੍ਰੋਗਰਾਮ ਦੇ ਵਿੱਚ। ਬੜੀ ਮਿਹਰਬਾਨੀ। ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਮਿਲਦੇ ਹਾਂ ਸਰੋਤਿਆਂ ਨੂੰ ਅਗਲੀ ਵਾਰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।